पंजाब दे पानी की कीमत जिहड़ी आ वो सिख नौजवानी का खून आ। जिन्ने भी पंजाब दे संघर्ष हुंदे आ, पंजाब की बोली की गल आ जाए, पंजाब के सभ्याचार की गल आ जाए, पानिया की गल आ जाए, धरती की गल आ जाए, खेतीबाड़ी ते आर्थिक भविख की वो गल आ जाए, सिख मोहरे हुंदे आ गोलियां लई, सिख मोहरे हुंदे आ तशद्दद लई, सिख मोहरे हुंदे आ जेलां कैदां दे लई। ਜਦੋਂ ਪੰਜਾਬ ਵਸਦਾ ਹੀ ਗੁਰਾਂ ਦੇ ਨਾਂ ਦੇ ਉੱਤੇ ਆ, ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਜ਼ਿੰਮੇਵਾਰੀ ਸਾਡੀ ਜਿਹੜੀ ਅਸੀਂ ਸਮਝਦੇ ਆ ਪੰਜਾਬ ਨੂੰ, ਉਹ ਪੰਜਾਬ ਦੇ ਹੋਰ ਜਿਹੜੇ ਭਾਈਚਾਰੇ ਉਹ ਨਹੀਂ ਸਮਝਦੇ। ਇਹ ਜਿਹੜੀ ਦ ਪੈਟਰਨ ਆਫ ਰਿਪਰੈਸ਼ਨ ਜਿਹੜੀ ਹੈ ਯੂਕੇ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਅਮਰੀਕਾ ਦੇ ਵਿੱਚ, ਉਹਨੂੰ ਜੇ ਅਸੀਂ ਇੱਦਾਂ ਦੇਖਣਾ ਆ ਕਿ ਉਹ ਇਕੱਲੇ ਰੂਪ ਦੇ ਵਿੱਚ ਕੁਝ ਦੇਸ਼ਾਂ ਦੇ ਵਿੱਚ ਹੋ ਰਿਹਾ ਆ, ਤੇ ਸਿੱਖਾਂ ਦੇ ਲਈ ਇਸ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਤਿਹਾਸਕ ਪੁੱਲ ਹੋਊਗੀ। ਇਹ ਇੱਕ ਟਾਰਗੇਟਡ ਪ੍ਰੋਗਰਾਮਡ ਆਪਰੇਸ਼ਨ ਆ ਜੋ ਚੱਲ ਰਿਹਾ ਆ। ਜਦੋਂ ਇੱਥੇ ਦੀਆਂ ਸਰਕਾਰਾਂ ਕਹਿ ਰਹੀਆਂ ਆ ਕਿ ਅਮਿਤ ਸ਼ਾਹ ਜਿਹੜਾ ਆ ਉਹ ਇਹ ਸਾਰੇ ਹਿੰਸਾ ਦੇ ਪਿੱਛੇ ਉਹਦਾ ਹੱਥ ਆ, ਭਾਵੇਂ ਉਹ ਐਕਸਟੋਰਸ਼ਨਸ ਨੇ ਜਾਂ ਭਾਵੇਂ ਉਹ ਜਿਹੜੀ ਪੋਲੀਟੀਕਲ ਅਸੈਸੀਨੇਸ਼ਨਸ ਭਾਈ ਹਰਦੀਪ ਸਿੰਘ ਦਾ ਹੋਇਆ, ਅਵਤਾਰ ਸਿੰਘ ਖੰਡੇ ਦਾ ਹੋਇਆ, ਗੁਰਪਤਵੰਤ ਸਿੰਘ ਪੰਨੂ ਦਾ ਹੋਣਾ ਸੀ, ਹੋਰ ਕਈ ਲੀਡਰਸ਼ਿਪ ਸਿੱਖਾਂ ਦੀ ਉਹਨਾਂ ਦਾ ਹੋਣਾ ਸੀ। ਜੇ ਉਹ ਕਹਿ ਰਹੇ ਆ ਤੇ ਅਸੀਂ ਉਹਨੂੰ ਮੰਨਦੇ ਕਿਉਂ ਨਹੀਂ? ਤੁਸੀਂ ਐਕਸਟੋਰਸ਼ਨ ਦੀ ਗੱਲ ਕਰਨੀ ਆ ਤੇ ਤੁਸੀਂ ਬਿਸ਼ਨੋਈ ਦੀ ਗੱਲ ਕਰਨੀ ਆ। ਬਿਸ਼ਨੋਈ ਇੱਕ ਹੱਥ ਆ, ਇੱਕ 100 ਹੱਥ ਦਾ ਰਾਖਸ਼ ਜੋ ਹਿੰਦੁਸਤਾਨ ਦੀ ਸਟੇਟ ਆ, ਉਹਨਾਂ ਦੇ ਕੋਲ ਬਹੁਤ ਬਿਸ਼ਨੋਈ ਨੇ। ਇੰਡੀਆ ਜਿਹੜਾ ਆ ਕੈਨੇਡਾ ਦੀ ਧਰਤੀ ਤੇ ਜਿਹੜਾ ਹਿੰਸਾ ਆ, ਵਾਇਲੈਂਸ, ਉਹਨੂੰ ਮੈਨੂਫੈਕਚਰ ਕਰਦਾ ਆ। ਇੱਥੇ ਮੈਨੂਫੈਕਚਰ ਕਰਕੇ ਉਹ ਫਿਰ ਦੁਨੀਆ 'ਚ ਇਹ ਰੌਲਾ ਪਾਉਂਦਾ ਆ ਕਿ ਕੈਨੇਡਾ ਦੇ ਵਿੱਚ ਕੋਈ ਲਾਅ ਨਹੀਂ ਹੈਗੀ, ਕੈਨੇਡਾ ਦੇ ਵਿੱਚ ਕ੍ਰਾਈਮ ਵੱਧ ਗਿਆ ਆ, ਕੈਨੇਡਾ ਦੇ ਵਿੱਚ ਤਾਂ ਲੋਕ ਦੁਖੀ ਨੇ। ਵਾਇਲੈਂਸ ਉਹ ਮੈਨੂਫੈਕਚਰ ਤੇ ਐਕਸਪੋਰਟ ਕਰ ਰਹੇ ਆ ਤੇ ਮਗਰੋਂ ਕੈਨੇਡਾ ਦੇ ਉੱਤੇ ਸਿਰ ਤੇ ਮਿੱਥੀ ਜਾ ਰਹੇ ਆ ਕਿ ਉੱਥੇ ਕੋਈ ਲਾਅ ਐਂਡ ਆਰਡਰ ਹੈ ਨਹੀਂ। ਉਹਨਾਂ ਨੇ ਇੱਕ ਬੰਦਾ ਇਹਨੂੰ ਲੈ ਕੇ ਉਹਦਾ ਚਿਹਰਾ ਬਣਾਤਾ, ਸੈਂਕੜੇ ਬੰਦੇ ਇੱਥੇ ਖੁੱਲ੍ਹੇਆਮ ਛੱਡ ਦਿੱਤੇ। ਜਦੋਂ ਉਹਨਾਂ ਨੂੰ ਪੋਲੀਟੀਕਲ ਅਸੈਸੀਨੇਸ਼ਨ ਦੀ ਲੋੜ ਸੀ, ਉਹਨਾਂ ਨੂੰ ਵਰਤਿਆ। ਨਹੀਂ ਤਾਂ ਤੁਸੀਂ ਆਪਣੀ ਮੌਜ ਮਸਤੀ ਕਰੋ, ਜਿਹਨੂੰ ਐਕਸਟੋਰਟ ਕਰਨਾ ਕਰੋ। ਹਾਲੇ ਤਾਂ ਸਿੱਖਾਂ ਦੀ ਵਾਰੀ ਆ, ਫਿਰ ਹਿੰਦੂਆਂ ਦੀ ਆਊਗੀ, ਫਿਰ ਗੋਰਿਆਂ ਦੀ ਆਊਗੀ। ਇਹਨੇ ਰੁਕਣਾ ਤਾਂ ਹੈ ਨਹੀਂ, ਇਹ ਤਾਂ ਪੈਸੇ ਦੀ ਖੇਡ ਆ। ਇਹਨੂੰ ਨੱਥ ਪਾਉਣ ਲਈ ਜਦੋਂ ਇੱਥੇ ਦੀ ਸਟੇਟ ਜਿਹੜੀ ਆ ਉਹ ਆਪ ਇਸ ਗੱਲ ਤੇ 1 ਸਾਲ ਦੇ ਵਿੱਚ ਯੂ ਟਰਨ ਮਾਰ ਲੈਂਦੀ ਆ ਕਿ ਇੰਡੀਅਨ ਸਟੇਟ ਇਹਦੇ ਪਿੱਛੇ ਆ, ਫਿਰ ਇਹਨੂੰ ਇੱਕ ਲੋਕਲਾਈਜ਼ਡ ਇਸ਼ੂ ਬਣਾ ਦਿੱਤਾ। ਹੁਣ ਇੰਡੀਆ ਦੀ ਗੱਲ ਨਹੀਂ ਹੁੰਦੀ। ਬਿਸ਼ਨੋਈ ਨੂੰ ਇੱਕ ਅੱਤਵਾਦੀ ਟੈਰਰਿਸਟ ਆਰਗੇਨਾਈਜੇਸ਼ਨ ਬਣਾ ਕੇ ਸਿੱਖਾਂ ਦੇ ਮੂਹਰੇ ਪੇਸ਼ ਕਰ ਦਿੱਤਾ, ਇੰਡੀਆ ਦਾ ਨਾਂ ਨਹੀਂ ਲਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਮਨੀ ਦੇ ਵਿੱਚ ਜੇ ਤੁਸੀਂ ਬਰਲਿਨ ਸ਼ਹਿਰ ਨੂੰ ਜਾਓਗੇ, ਉੱਥੇ ਇੱਕ ਚੌਂਕ ਦੇ ਵਿੱਚ ਧਰਤੀ ਦੇ ਵਿੱਚ ਇੱਕ ਸ਼ੀਸ਼ਾ ਜਿਹੜਾ ਆ ਉਹ ਤੁਹਾਨੂੰ ਦਿਸੂਗਾ। ਉਸ ਸ਼ੀਸ਼ੇ ਦੇ ਵਿੱਚ ਤੁਸੀਂ ਦੇਖਣਾ ਆ, ਤੁਹਾਨੂੰ ਜ਼ਮੀਨ ਦੇ ਵਿੱਚ ਦੱਬਿਆ ਹੋਇਆ ਇੱਕ ਜਿਹੜਾ ਆ ਮੈਮੋਰੀਅਲ ਤੁਹਾਨੂੰ ਉੱਥੇ ਲੱਭਣਾ ਆ, ਯਾਦਗਾਰ ਜਿਹੜਾ ਆ। ਉਸ ਯਾਦਗਾਰ ਦੇ ਵਿੱਚ ਸਿਰਫ ਤੇ ਸਿਰਫ ਖਾਲੀ ਸ਼ੈਲਫਾਂ ਆ, ਜਿਹੜੀਆਂ ਸ਼ੈਲਫਾਂ ਤੁਹਾਨੂੰ ਇੱਕ ਲਾਇਬ੍ਰੇਰੀ 'ਚ ਮਿਲੂਗੀਆਂ। ਉਹਦਾ ਜਿਹੜਾ ਇਤਿਹਾਸ ਆ ਉਹ ਇਹ ਆ ਕਿ 1933 ਦੇ ਵਿੱਚ ਨਾਜ਼ੀ ਜਰਮਨੀ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਨਾਜ਼ੀਜ਼ ਨੇ ਤਕਰੀਬਨ 25,000 ਜਿਹੜੀਆਂ ਕਿਤਾਬਾਂ ਆ ਜੂਇਸ਼ ਲਿਖਾਰੀਆਂ ਦੀਆਂ ਉੱਥੇ ਆਣ ਕੇ ਜਾਲੀਆਂ। ਤੇ ਉਹ ਮੈਮੋਰੀਅਲ ਜਿਹੜਾ ਆ ਉਹਦੇ ਉੱਤੇ ਇੱਕ ਲਾਈਨ ਲਿਖੀ ਆ ਜੋ 1821 ਦੇ ਵਿੱਚ ਜਰਮਨ ਫਿਲਾਸਫਰ ਹਾਈਨਰਿਕ ਹੈਨ ਨੇ ਕਿਹਾ ਸੀ ਕਿ ਜੋ ਅੱਜ ਕਿਤਾਬਾਂ ਸਾੜ ਰਹੇ ਆ ਉਹ ਕੱਲ੍ਹ ਨੂੰ ਸਰੀਰਾਂ ਨੂੰ ਸਾੜਨਗੇ। ਤੇ ਵਾਕਈ 1933 ਤੋਂ ਬਾਅਦ ਜਿਹੜਾ ਦਹਾਕਾ ਚੱਲਿਆ, ਜਿਹੜੀ ਜੂਇਸ਼ ਕਿਤਾਬਾਂ ਜਿਹੜੀਆਂ ਉੱਥੇ ਸਾੜੀਆਂ ਗਈਆਂ ਸੀ, ਬਾਅਦ ਦੇ ਵਿੱਚ 6 ਮਿਲੀਅਨ ਤੋਂ ਵੱਧ ਜਿਹੜੇ
ਜੂਇਸ਼ ਲੋਕ ਸੀਗੇ, ਉਹਨਾਂ ਨੂੰ ਵੱਖਰੇ ਵੱਖਰੇ ਕੈਂਪਾਂ ਦੇ ਵਿੱਚ ਵੱਖਰੇ ਵੱਖਰੇ ਤਰੀਕਾਂ ਦੇ ਵਿੱਚ ਮਾਰਿਆ, ਸਾੜਿਆ, ਗੈਸ ਦੇ ਨਾਲ ਮਾਰਿਆ ਗਿਆ। ਇਹ ਸਿਰਫ ਇੱਕ ਕੌਮ ਦੀ ਗੱਲ ਨਹੀਂ ਹੈਗੀ। 1882 ਦੇ ਵਿੱਚ G.W. ਲਾਈਟਨਰ ਜਿਹੜਾ ਇੱਕ ਬ੍ਰਿਟਿਸ਼ ਹਿਸਟੋਰੀਅਨ ਹੈ, ਉਹ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਸੀ 1849 ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ। ਉਹਨੇ ਇੱਕ ਕਿਤਾਬ ਦੇ ਵਿੱਚ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਬ੍ਰਿਟਿਸ਼ ਫਿਲਾਸਫੀ ਪਰਪਸ ਇਹ ਸੀਗਾ ਕਿ ਪਹਿਲੋਂ ਉਹ ਪਿੰਡਾਂ ਦੇ ਵਿੱਚ ਜਾ ਜਾ ਕੇ ਪਿੰਡ ਵਾਸੀਆਂ ਨੂੰ ਇਹ ਲਾਲਚ ਦਿੰਦੇ ਸੀਗੇ ਕਿ 6 ਆਨੇ ਦੇ ਮੁਤਾਬਕ ਅਸੀਂ ਤੁਹਾਨੂੰ ਪੰਜਾਬੀ ਕਾਇਦਾ ਜਿਹੜਾ ਉਸ ਸਮੇਂ ਦੇ ਵਿੱਚ ਗੁਰਮੁਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਦੇ ਉੱਤੇ ਲਿਖੇ ਜਾਂਦੇ ਸੀਗੇ, ਪੰਜਾਬੀ ਕਾਇਦੇ ਜਿਹੜੇ ਆ ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ, ਸਾਨੂੰ ਕਾਇਦੇ ਦਿਓ। ਉਸ ਸਮੇਂ ਦੇ ਵਿੱਚ 6 ਆਨੇ ਮਿਲਦੇ ਸੀਗੇ ਕਿਤਾਬ ਪੰਜਾਬੀ ਕਾਇਦੇ ਦੇ ਲਈ, 3 ਮਿਲਦੇ ਸੀਗੇ ਹਥਿਆਰ ਦੇ ਲਈ, ਤੇ ਜੋ ਲੋਕ ਸੀਗੇ ਉਹ ਦੇਣਾ ਪਿਆ ਉਹਨਾਂ ਨੂੰ, ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਉਹ ਸਾੜਨੇ ਉਹ ਪੰਜਾਬੀ ਕਾਇਦੇ ਜਿਹੜੇ ਸੀਗੇ। ਤੇ ਉਸ ਸਮੇਂ ਦੇ ਵਿੱਚ ਵੀ ਜੇ ਅਕਾਲੀ ਫੌਜ ਸੀਗੀ ਨਿਹੰਗਾਂ ਦੀ, ਉਹਨਾਂ ਦਾ ਸ਼ਿਕਾਰ ਖੇਡਿਆ ਗਿਆ। ਹੁਣ ਉਹ ਜਿਹੜੇ ਕਾਇਦੇ ਸੀਗੇ ਇਹ ਇੱਕ ਕਲੋਨੀਅਲ ਇੱਕ ਸਿਸਟਮ ਆ ਕਿ ਤੁਸੀਂ ਇੱਕ ਕੌਮ ਨੂੰ ਇੰਨੇ ਭੁਲੇਖੇ ਦੇ ਵਿੱਚ ਪਾ ਦਿਓ ਕਿ ਉਹ ਕੁਝ ਸਮੇਂ ਦੇ ਵਿੱਚ ਇਹ ਵੀ ਨਾ ਜਾਣਨ ਕਿ ਉਹ ਹੈ ਕੌਣ। ਤੇ ਇਹ ਬੇਸਿਕ ਕਲੋਨੀਅਲਿਜ਼ਮ ਦੀ ਇੱਕ ਆਧਾਰ ਹੁੰਦੀ ਹੈ। ਜੋ ਤੁਸੀਂ ਧਰਤੀ ਤੇ ਅੱਜ ਅਸੀਂ ਸਾਰੇ ਖੜੇ ਹਾਂ, ਜਿਨ੍ਹਾਂ ਨੂੰ ਅਸੀਂ ਐਬਰੀਜਨਲਸ ਇੰਡੀਜਨਸ ਲੋਕ ਇੱਥੇ ਧਰਤੀ ਤੇ ਮੰਨਦੇ ਹਾਂ, ਉਹਨਾਂ ਦੇ ਨਾਲ ਵੀ ਇਹੀ ਹੋਇਆ। ਉਹਨਾਂ ਦੇ ਨਾਲ ਇਹ ਹੋਇਆ ਕਿ ਕੈਪਟਨ ਰਿਚਰਡ ਪ੍ਰਾਟ ਜਿਹੜਾ ਆ US ਦੇ ਵਿੱਚ, ਉਹਨੇ ਇੱਕ ਲਾਈਨ ਕੋਇਨ ਕੀਤੀ ਸੀਗੀ, ਕਿਲ ਦਾ ਇੰਡੀਅਨ ਸੇਵ ਦਾ ਮੈਨ, ਕਿ ਇਹ ਜਿਹੜਾ ਮਨੁੱਖ ਆ ਇਹਦਾ ਸਰੀਰ ਬਚਾ ਲਓ ਤੇ ਇਹਦੇ ਵਿੱਚ ਜਿੰਨਾ ਵੀ ਸੋ ਕਾਲ ਉਹ ਇੰਡੀਅਨ ਕਹਿੰਦੇ ਸੀ ਇੰਡੀਅਨਨੈਸ ਆ ਉਹ ਨਿਚੋੜ ਦਿਓ। ਇਹਦੀ ਸੱਭਿਆਚਾਰ, ਇਹਦੀ ਬੋਲੀ, ਇਹਦੀ ਰੂਪ ਰੇਖਾ, ਇਹਦੇ ਕੱਪੜੇ, ਸਭ ਕੁਝ ਇਹਦਾ ਜਿਹੜਾ ਧਰਮ ਫਿਨਿਸ਼ ਕਰ ਦਿਓ ਤੇ ਜਿਹੜਾ ਸਰੀਰ ਆ ਉਹਨੂੰ ਕ੍ਰਿਸਚਨਾਈਜ਼ ਕਰਕੇ ਦੁਨੀਆ 'ਚ ਪੇਸ਼ ਕਰ ਦਿਓ। ਕੁਝ ਇਹੋ ਜਿਹਾ ਪ੍ਰੋਸੈਸ ਜਿਹੜਾ ਆ ਸਿੱਖਾਂ ਦੇ ਨਾਲ 1849 ਤੋਂ ਬਾਅਦ ਸ਼ੁਰੂ ਹੋਇਆ। ਤੇ ਜਿਹੜਾ ਉਹ ਗੋਰਾ ਇੱਥੋਂ ਚਲੇ ਗਿਆ, ਤੇ ਜੋ ਇੱਥੇ ਢਾਡੀ ਸਿੰਘ ਇੱਕ ਸ਼ਬਦ ਵਰਤ ਕੇ ਗਏ ਕਿ ਕਾਲੇ ਗੋਰੇ ਨੇ ਮੁੜ ਕੇ ਉਹਨੂੰ ਸਾਂਭ ਲਿਆ। ਬ੍ਰਾਹਮਣ ਤੇ ਵਿਪਰ ਸਟੇਟ ਦੇ ਥੱਲੇ ਜੋ 500 ਸਾਲ ਦਾ ਵੈਰ ਸਿੱਖਾਂ ਦਾ ਚੱਲ ਰਿਹਾ ਆ, ਜੇ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਦੇਖਣਾ ਆ ਕਿ ਉਹ ਪ੍ਰੋਸੈਸ ਕੀ ਆ, ਸੱਭਿਆਚਾਰ, ਬੋਲੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਨੂੰ ਤੋੜਨਾ, ਇਹ ਚੀਜ਼ਾਂ ਤੋਂ ਸਿੱਖ ਟੁੱਟ ਜਾਵੇ ਤੇ ਉਹਦਾ ਸੰਘਰਸ਼ ਵੀ ਜਿਹੜਾ ਹੈ ਉਹ ਖੋਖਲਾ ਖਾਲੀ ਜਿਹਾ ਰਹਿ ਜਾਂਦਾ ਹੈ। ਅਲਟੀਮੇਟ ਸਟੇਟ ਤਾਂ ਉਹ ਇਹ ਚਾਹੁੰਦੇ ਆ ਕਿ ਅਸਿਮੀਲੇਸ਼ਨ, ਅਨਾਇਲੇਸ਼ਨ ਉਹਦੇ ਕੰਮ ਨਹੀਂ ਆਇਆ। ਸਰੀਰਕ ਤੌਰ ਤੇ ਬਰਿਆਂ ਨੇ ਮਾਰ ਕੇ ਦੇਖ ਲਏ, ਪਰ ਜਿਹੜੀ ਅਸਿਮੀਲੇਸ਼ਨ ਪ੍ਰੋਸੈਸ ਆ ਕਿ ਇੰਨਾ ਜਿਹੜੀ ਦੁਬਦਬਾ ਪੈਦਾ ਕਰ ਦੋ ਕਿ ਸਿੱਖਾਂ ਨੂੰ ਆਪ ਹੀ ਨਾ ਪਤਾ ਲੱਗੇ ਕਿ ਉਹਨਾਂ ਲਈ ਕੀ ਚੀਜ਼ ਜ਼ਰੂਰੀ ਹੈ ਕੀ ਨਹੀਂ। ਸਿੱਖਾਂ ਨੂੰ ਇਹ ਵੀ ਨਾ ਪਤਾ ਲੱਗੇ ਕਿ ਅਸੀਂ ਕੇਸਾਧਾਰੀ ਹਿੰਦੂ ਹੀ ਬਣ ਗਏ ਆ। ਇਹ ਸਭ ਕੁਝ ਜਿਹੜਾ ਆ ਉਹ ਪ੍ਰੋਸੈਸ ਉਹਨਾਂ ਨੇ ਚਾਹੀਏ। ਇਹਦੇ ਵਿੱਚ ਇੱਕ ਆਧਾਰ ਦਾ ਕਿ ਮੈਂ 3 ਥਾਂ ਤੇ ਆਪਣੀ ਗੱਲ ਰੱਖਣੀ ਆ, ਪਰ ਇੱਕ ਆਧਾਰ ਜ਼ਰੂਰ ਮੈਂ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਹਨੂੰ ਕਿੱਦਾਂ ਦੇਖ ਸਕਦੇ ਹਾਂ। 15 ਸਾਲ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਈ ਬੇਅਦਬੀ ਹੁੰਦੀ ਸੀ ਪੰਜਾਬ ਦੇ ਵਿੱਚ, ਤੇ ਬਾਹਰਲੇ ਸਿੱਖਾਂ ਤੋਂ ਲੈ ਕੇ ਪੰਜਾਬ ਦੇ ਸਿੱਖ ਜਿਹੜੇ ਸੀਗੇ ਉਹ ਇਹਦਾ ਜਿਹੜਾ ਸਰੀਰ ਸਾਡਾ ਪਾੜਿਆ ਹੁੰਦਾ ਸੀਗਾ ਅਸੀਂ ਉਹ ਮਹਿਸੂਸ ਕਰਦੇ ਸੀ। 15 ਸਾਲ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ। ਪਿਛਲੇ ਹਫਤੇ ਵੀ ਹੋਈ, ਉਸ ਤੋਂ ਪਹਿਲੇ ਹਫਤੇ ਵੀ ਹੋਈ। ਹੌਲੀ ਹੌਲੀ ਸਿੱਖ ਆਪ ਹੀ ਇਹ ਗੱਲ ਕਹਿਣ ਆਪੇ, ਜਦੋਂ ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ ਕਿ ਯਾਰ ਇਹ ਤਾਂ ਰੋਜ਼ ਦੀ ਗੱਲ ਆ। ਜੇ ਬੇਅਦਬੀ ਰੋਜ਼ ਦੀ ਗੱਲ ਬਣ ਗਈ ਫਿਰ ਅਸੀਂ ਸਿੱਖ ਕਾਹਦੇ ਰਹੇ? ਮੈਂ ਵੀ ਇਹਦੇ ਵਿੱਚ ਹੀ ਆਉਂਦਾ। ਪਰ ਉਹਨਾਂ ਨੇ ਇੱਕ ਚੀਜ਼ ਨੂੰ ਇੰਨਾ ਨੋਰਮਲਾਈਜ਼ ਕਰ ਦਿੱਤਾ ਸਿੱਖਾਂ ਦੇ ਵਿੱਚ, ਜਿਹੜੀ ਸਭ ਤੋਂ ਉੱਤਮ ਚੀਜ਼ ਸਿੱਖ ਦੀ ਜ਼ਿੰਦਗੀ ਦੇ ਵਿੱਚ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਡਾ ਰਿਸ਼ਤਾ ਆ, ਉਹਨੂੰ ਵੀ ਉਹਨਾਂ ਨੇ ਇੰਨਾ ਥੱਲੇ ਲੈ ਆਂਦਾ ਕਿ ਸਿੱਖ ਦੇ ਮੂੰਹੋਂ ਇਹ ਗੱਲ ਨਿਕਲ ਰਹੀ ਆ ਕਿ ਚਲੋ ਇਹ ਤਾਂ ਰੋਜ਼ ਦੀ ਗੱਲ ਆ। ਇਹਦਾ ਮਤਲਬ ਉਹ ਕੁਝ ਹੱਦ ਤੱਕ ਇੱਕ ਸਕਸੈਸ ਪਾ ਰਹੇ ਆ ਕਿ ਸਿੱਖਾਂ ਦੇ ਵਿੱਚ ਇਹ ਮਿਲਾਵਟਾਂ ਪਾਉਣੀਆਂ। ਮੈਂ ਆਪਣੀ ਗੱਲ ਜਿਹੜੀ ਆ ਸਿਰਫ 3 ਥਾਵਾਂ ਤੇ ਆਪ ਚੀਜ਼ ਨਾਲ ਕਰਨਾ ਚਾਹੁੰਦਾ ਹਾਂ। ਪਹਿਲਾ ਇਹ ਆ ਕਿ ਜੇ ਅਸੀਂ ਸਰਬੱਤ ਖਾਲਸੇ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ 1986 ਦੇ ਸਰਬੱਤ ਖਾਲਸੇ ਦੀ, ਤੇ ਉਹ ਸਰਬੱਤ ਖਾਲਸਾ ਜਿਹੜਾ ਆ ਉਹ ਜੋ ਸਾਡੇ 18ਵੀਂ ਸਦੀ ਦੇ ਸਰਬੱਤ ਖਾਲਸੇ ਨੇ,
ਉਹਨਾਂ ਦੇ ਨਾਲ ਇਹਨਾਂ ਦਾ ਕੀ ਮੇਲ ਆ ਤੇ ਸਾਡੇ ਭਵਿੱਖ ਦੇ ਵਿੱਚ ਫਿਰ ਇਹ ਜਿਹੜਾ ਸਰਬੱਤ ਖਾਲਸਾ ਆ ਕੀ ਮਾਇਨਾ ਰੱਖਦਾ ਆ। ਦੂਜੀ ਗੱਲ ਐਲਾਨ ਦੀ, ਐਲਾਨ ਕਰਨ ਦੇ ਪਿੱਛੇ ਕੋਈ ਨਤੀਜੇ ਹੁੰਦੇ ਆ, ਮੈਂ ਖਾਸ ਕਰਕੇ ਉਹ 'ਤੇ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੁੰਦਾ। ਤੇ ਤੀਜੀ ਗੱਲ ਜਿਹੜੀ ਆ, ਅੱਜ ਦਾ ਜਿਹੜਾ ਸਮਾਂ ਜਿਹੜਾ ਆ, ਮਾਹੌਲ, ਇਨਵਾਇਰਨਮੈਂਟ ਸਾਡੀ ਜਿਹੜੀ ਜੀਓਪੋਲੀਟਿਕਲੀ ਚੱਲ ਰਹੀ ਆ ਦੁਨੀਆ ਦੇ ਵਿੱਚ, ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੇ ਜਿਹੜਾ ਸਰਬੱਤ ਖਾਲਸਾ 1986 ਦਾ ਹੈ ਉਹ ਸਾਨੂੰ ਕਿੱਦਾਂ ਗਾਈਡ ਕਰ ਸਕਦਾ ਹੈ ਇਸ ਸਾਰੇ ਸਪੇਸ ਦੇ ਵਿੱਚ। ਜਿਹੜੀ ਪਹਿਲੀ ਗੱਲ ਤੋਂ ਮੈਂ ਸ਼ੁਰੂ ਕਰਦਾ ਹਾਂ, ਇਤਿਹਾਸਕ ਪੱਖ ਤੋਂ ਸਿੱਖਾਂ ਨੇ ਸਰਬੱਤ ਖਾਲਸੇ ਕਦੋਂ ਤੇ ਕਿਉਂ ਸੱਦੇ। ਸਰਬੱਤ ਖਾਲਸਾ ਛੋਟੀਆਂ-ਮੋਟੀਆਂ ਗੱਲਾਂ ਉੱਤੇ ਅਸੀਂ ਕਦੀ ਨਹੀਂ ਸੱਦੇ। ਇੱਕ ਬੜਾ ਜਿਹੜਾ ਉਹਦੇ ਪਿੱਛੇ ਜਿਹੜਾ ਸਿੱਖਾਂ ਦੀ ਸਿਆਸਤ, ਮੀਰੀ ਪੀਰੀ ਦਾ ਸਿਧਾਂਤ, ਸਿੱਖਾਂ ਦੇ ਵਿੱਚ ਜੋ ਵਖਰੇਵੇਂ ਪੈਦਾ ਹੋ ਗਏ ਉਹਨਾਂ ਨੂੰ ਠੱਲ ਪਾਉਣੀ ਤੇ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰਕੇ ਸੰਘਰਸ਼ ਤੇ ਰਾਜ ਵੱਲ ਨੂੰ ਤੁਰਨਾ, ਮੈਜੋਰਿਟੀ ਜਿਹੜੇ ਸਰਬੱਤ ਖਾਲਸੇ ਇਸ ਕਾਰਨ ਹੋਏ। ਇਹਦੀਆਂ ਕੁਝ ਉਦਾਹਰਨਾਂ ਜਿਹੜੀਆਂ ਬਹੁਤ ਜ਼ਰੂਰੀ ਆ ਕਿ ਜੇ ਅਸੀਂ 1986 ਨੂੰ ਉਸ ਲੜੀ ਦੇ ਵਿੱਚ ਦੇਖਣਾ ਆ, ਕਿ ਇਹ ਕੋਈ ਸਾਇਲੋ ਦੇ ਵਿੱਚ ਦੇਖਣ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਹੈਗੀ ਕਿ ਇਸ ਲੜੀ ਦੇ ਵਿੱਚ ਕਿੱਦਾਂ ਜਿਹੜਾ ਸਭ ਕੁਝ ਫਿੱਟ ਹੁੰਦਾ ਹੈ। 1721 ਦੇ ਵਿੱਚ ਜਦੋਂ ਭਾਈ ਮਨੀ ਸਿੰਘ ਨੇ ਸਰਬੱਤ ਖਾਲਸਾ ਸੱਦਿਆ, ਉਦੋਂ ਬੰਦਈ ਖਾਲਸਾ ਤੇ ਤੱਤ ਖਾਲਸਾ ਦੇ ਆਪਸ ਵਿੱਚ ਜੋ ਲੜਾਈ ਚੱਲ ਰਹੀ ਸੀ ਉਹਨੂੰ ਠੱਲ ਪਾਉਣ ਲਈ ਸੀ। ਉਹਦਾ ਕਾਰਨ ਇਹ ਸੀ, ਜਿਹੜਾ ਉਹਦੇ ਬੈਕਗਰਾਉਂਡ ਆ, ਸਿਰਫ ਲੜਾਈ ਨਹੀਂ ਸੀ। 1716 ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, 1716 ਤੋਂ ਲੈ ਕੇ 1733 ਤੱਕ ਉਹ ਸਮਾਂ ਸੀ ਜਦੋਂ ਸਿੱਖ ਜਿਹੜੇ ਆ ਜੰਗਲਾਂ ਦੇ ਵਿੱਚ ਉਹਨਾਂ ਦੇ ਸਿਰਾਂ ਦੇ ਮੁੱਲ ਪਏ ਸੀ। ਤੇ ਜੇ ਪੰਥ ਖਾਲਸੇ ਦੇ ਵਿੱਚ ਉਸ ਸਮੇਂ 2 ਫਾੜ ਹੋਏ ਸੀ, ਉਹਦਾ ਮਤਲਬ ਇਹ ਸੀ ਕਿ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰਨਾ ਤੇ ਜਿਹੜਾ ਆਪ ਦਾ ਤੁਹਾਡਾ ਵੈਰੀ ਆ, ਜਿਹੜਾ ਤੁਹਾਨੂੰ ਖਤਮ ਕਰਨ ਲਈ ਆ ਰਿਹਾ, ਜਿਹਨਾਂ ਨੇ ਤੁਹਾਡੇ ਸਿਰਾਂ ਦੇ ਮੁੱਲ ਪਾਏ ਆ, ਉਹਦਾ ਟਕਰਾਅ ਕਰਨਾ। ਪਰ ਜੇ ਅਸੀਂ ਆਪੋ ਵਿੱਚ ਹੀ ਲੜੇ ਜਾਂਦੇ ਆ ਤੇ ਉਹਦੇ ਵਿੱਚ ਸਾਡੇ ਭਵਿੱਖ ਦਾ ਕੋਈ ਫਾਇਦਾ ਨਹੀਂ ਹੋਣਾ। ਭਾਈ ਮਨੀ ਸਿੰਘ ਵੱਲੋਂ 1721 ਦਾ ਸਰਬੱਤ ਖਾਲਸਾ ਸਿਰਫ ਇਸ ਕਰਕੇ ਨਹੀਂ ਸੀ ਕਿ ਬੰਦਈ ਖਾਲਸਾ ਤੇ ਤੱਤ ਖਾਲਸਾ ਨੂੰ ਅਸੀਂ ਇਕੱਠੇ ਕਰਨਾ ਆ, ਉਹਦੇ ਪਿੱਛੇ ਜੋ ਰਾਜ ਸੀ, ਸੰਘਰਸ਼ ਦੀ ਗੱਲ ਸੀ ਕਿ ਅਸੀਂ ਇਹਨਾਂ ਦਾ ਹੁਣ ਟਕਰਾਅ ਕਿੱਦਾਂ ਕਰਨਾ ਆ, ਉਹਦਾ ਮਤਲਬ ਸੀਗਾ। ਉਹਦੇ ਵਿੱਚੋਂ ਜਦੋਂ ਅਸੀਂ 1726 ਦੀ ਗੱਲ ਆਉਂਦੀ ਹੈ, ਉਦੋਂ ਸਿੱਖਾਂ ਨੇ ਭਾਈ ਤਾਰਾ ਸਿੰਘ ਵਾਹਨ ਦੀ ਸ਼ਹੀਦੀ ਤੋਂ ਬਾਅਦ 3 ਗੁਰਮਤੇ ਕੀਤੇ। ਬੜੇ ਸਟ੍ਰੇਟ ਫੋਰਵਰਡ ਤੇ ਕਲੀਅਰ ਸੀ ਅਸੀਂ ਕੀ ਕਰਨਾ ਹੈ। ਭਾਈ ਤਾਰਾ ਸਿੰਘ ਵਾਹਨ ਦੀ ਸ਼ਹੀਦੀ ਹੁੰਦੀ ਆ, ਸਿੱਖਾਂ ਦਾ ਸਰਬੱਤ ਖਾਲਸਾ ਹੁੰਦਾ ਆ। ਸਰਬੱਤ ਖਾਲਸੇ ਦੇ ਵਿੱਚ ਗੁਰਮਤੇ 3 ਸੀ। ਉਹ ਕਿਹੜੇ ਸਨ ਕਿ ਹੁਣ ਜੋ ਸਰਕਾਰੀ ਖਜ਼ਾਨੇ ਆ, ਜੋ ਇਹ ਲੁੱਟ ਰਹੇ ਆ ਲੋਕਾਂ ਨੂੰ, ਅਸੀਂ ਇਹਨਾਂ ਤੋਂ ਖੋਹਣੇ ਆ, ਲੋਕਾਂ ਦੇ ਵਿੱਚ ਵੰਡਣੇ ਆ ਤੇ ਅਸੀਂ ਆਪ ਆਪਣੇ ਆਪ ਨੂੰ ਤਗੜਾ ਕਰਨਾ। ਦੂਜਾ ਗੁਰਮਤਾ ਇਹ ਸੀ, ਜੋ ਇਹਨਾਂ ਦੇ ਸਰਕਾਰੀ ਜਿਹੜੇ ਖਜ਼ਾਨੇ ਆ ਉਹਨਾਂ ਦੇ ਵਿੱਚੋਂ ਹਥਿਆਰ ਤੇ ਘੋੜੇ ਅਸੀਂ ਖੋਹਣੇ ਆ। ਤੀਜਾ ਗੁਰਮਤਾ ਇਹ ਸੀ ਕਿ ਸਾਡੇ ਵਿੱਚ ਜੋ ਸੂਹ ਦੇਣ ਵਾਲੇ ਆ ਸਰਕਾਰ ਨੂੰ, ਅਸੀਂ ਉਹਨਾਂ ਨੂੰ ਲੱਭ ਕੇ ਉਹਨਾਂ ਦਾ ਖਾਤਮਾ ਕਰਨਾ। ਇਸ ਸੰਘਰਸ਼ ਨੂੰ ਅੱਗੇ ਵਧਾਉਣ ਦਾ ਸਰਬੱਤ ਖਾਲਸਾ ਸੀ ਕਿ ਅਸੀਂ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰੀਏ ਇਹ ਸਭ ਕੁਝ ਦੇ ਥੱਲੇ। ਇਹਦੇ ਵਿੱਚ 1745 ਦੇ ਵਿੱਚ ਜੋ ਸਰਬੱਤ ਖਾਲਸਾ ਹੁੰਦਾ, ਉਦੋਂ ਤੱਕ 1737 ਦੇ ਵਿੱਚ ਭਾਈ ਮਨੀ ਸਿੰਘ ਦੀ ਸ਼ਹੀਦੀ ਹੁੰਦੀ ਹੈ, 1745 ਦੇ ਵਿੱਚ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ, ਭਾਈ ਤਾਰੂ ਸਿੰਘ ਦੀ ਸ਼ਹੀਦੀ ਹੁੰਦੀ ਹੈ। 1745 ਦੇ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਆਰਗੇਨਾਈਜ਼ ਕੀਤਾ ਇਸ ਝੰਡੇ ਥੱਲੇ ਕਿ 25 ਜਥੇ ਹੋਣਗੇ ਲੜਨ ਵਾਲੇ, ਸੰਘਰਸ਼ ਕਰਨ ਵਾਲੇ, ਜਿਹੜੇ ਮੈਦਾਨ ਦੇ ਵਿੱਚ ਆ ਕੇ ਟਕਰਾ ਦੇਣਗੇ। 1746 ਦੇ ਵਿੱਚ ਛੋਟਾ ਘੱਲੂਘਾਰਾ ਵਾਪਰਦਾ ਹੈ, ਜਿਹਦੇ ਵਿੱਚ ਤਕਰੀਬਨ 10,000 ਸਿੱਖਾਂ ਦਾ ਕਤਲੇਆਮ ਹੁੰਦਾ ਆ। 3,000 ਸਿੱਖਾਂ ਨੂੰ ਲਾਹੌਰ ਦੇ ਵਿੱਚ ਲਿਜਾ ਕੇ ਉਹਨਾਂ ਦੇ ਸਿਰ ਵੱਢੇ ਜਾਂਦੇ ਆ। ਤੇ 1748 ਦੇ ਵਿੱਚ ਸਰਬੱਤ ਖਾਲਸਾ ਫੇਰ ਸੱਦਿਆ ਜਾਂਦਾ ਆ। ਉਸ ਸਰਬੱਤ ਖਾਲਸਾ ਦੇ ਵਿੱਚ ਦਲ ਖਾਲਸਾ ਤੇ 11 ਮਿਸਲਾਂ ਦਾ ਐਲਾਨ ਹੁੰਦਾ ਆ। ਤੇ ਮਗਰੋਂ ਲਗਾਤਾਰ ਆਉਣ ਵਾਲੇ 50 ਸਾਲਾਂ ਲਈ ਸਿੱਖ ਜਿਹੜਾ ਆ ਕਿਸੇ ਨਾ ਕਿਸੇ ਤੌਰ ਦੇ ਉੱਤੇ ਜਾਂ ਘੱਲੂਘਾਰੇ ਸਿੱਖਾਂ ਦੇ ਹੁੰਦੇ ਆ, ਜਾਂ ਸਿੱਖ ਰਾਜ ਕਰਦੇ ਆ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੁੰਦਾ ਹੈ। ਪਰ ਉਸ ਸਮੇਂ ਦੇ ਵਿੱਚ ਜੋ ਛੋਟੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦਾ ਗੁਰਮਤਾ ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰਪੁਰ ਜਾਏ, ਜੋ ਇਸ ਘੇਰੇ ਦੇ ਵਿੱਚੋਂ ਹੁਣ ਨਿਕਲ ਗਿਆ, ਉਹਦਾ ਇੱਕੋ ਹੀ ਕੰਮ ਹੈ ਰਾਜ ਸਥਾਪਿਤ ਕਰਨਾ। ਜਿਹੜਾ ਮਰ ਗਿਆ, ਸ਼ਹੀਦ ਹੋ ਗਿਆ, ਉਹ ਆਪਣਾ ਜ਼ਿੰਮੇਵਾਰੀ ਨਿਭਾ ਗਿਆ। ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡੀ ਕਲੈਰਿਟੀ ਸੀ ਸਰਬੱਤ ਖਾਲਸੇ ਬਾਰੇ ਵੀ ਤੇ ਆਪਣੇ ਮਾਹੌਲ ਬਾਰੇ ਵੀ ਤੇ ਆਪਣੇ ਭਵਿੱਖ ਬਾਰੇ ਵੀ। ਇਹ ਕਲੈਰਿਟੀ ਜਦੋਂ ਅਸੀਂ ਗਾਂਹ ਜਾ ਕੇ 1986 'ਚ ਹੁਣ ਲੈ ਆਈਏ
ਥੋੜ੍ਹਾ ਜਿਹਾ ਫਾਸਟ ਫੋਰਵਰਡ ਕਰਕੇ 1986 'ਚ ਆ ਜਾਈਏ। ਇੱਕ ਚੀਜ਼ ਸੀਗੀ ਜੋ ਹਰੇਕ ਸਰਬੱਤ ਖਾਲਸੇ ਦੇ ਆਲੇ ਦੁਆਲੇ 18ਵੀਂ ਸਦੀ ਦੇ ਚੱਲਦੀ ਸੀਗੀ, ਉਹ ਖਤਰਾ ਸੀ। ਜਿਹਨੇ ਇਕੱਤਰਤਾ ਦੇ ਵਿੱਚ ਆਉਣਾ ਆ, ਉਹਨੂੰ ਖਤਰੇ ਦੀ ਹੱਦ ਟੱਪ ਕੇ ਉੱਥੇ ਆਉਣਾ ਪੈਣਾ। 1986 ਦੇ ਵਿੱਚ ਮਾਹੌਲ ਸਾਨੂੰ ਤੈਅ ਕਰਨਾ ਪੈਣਾ ਹੈ ਕਿ ਕੀ ਹੋ ਰਿਹਾ ਹੈ। ਜੂਨ 1984, ਹਲੇ 18 ਮਹੀਨੇ ਵੀ ਨਹੀਂ ਹੋਏ। ਨਵੰਬਰ 1984 ਮਸੀਂ 1 ਸਾਲ ਹੋਇਆ ਹੈ। ਜਦੋਂ ਗੱਲ ਮੈਂ ਸ਼ੁਰੂ ਕੀਤੀ ਸੀਗੀ ਕਿ ਸਿੱਖ ਜਿਹੜੇ ਆ, ਅੰਗਰੇਜ਼ਾਂ ਦੇ ਸਮੇਂ ਸਾਡੇ ਨਾਲ ਵੀ ਕੁਝ ਸਾੜਿਆ ਗਿਆ, ਸਰੀਰ ਵੀ ਮਾਰੇ ਗਏ। 1984 ਦੇ ਸਮੇਂ ਦੇ ਵਿੱਚ ਉਹੀ ਗੱਲ ਦੇਖਣੀ ਕਿ ਅੱਜ ਜੋ ਕਿਤਾਬਾਂ ਸਾੜ ਰਹੇ ਆ, ਕੱਲ੍ਹ ਨੂੰ ਉਹ ਸਰੀਰ ਜਿਹੜੇ ਉਹ ਵੀ ਸਾੜਨਗੇ। ਜੂਨ 1984 ਦੀ ਜੰਗ ਤੋਂ ਬਾਅਦ, ਅੰਮ੍ਰਿਤਸਰ ਦੀ ਜੰਗ ਤੋਂ ਬਾਅਦ, ਸਿੱਖਾਂ ਦੀ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਇਆ ਗਿਆ। ਉਹਦੇ ਵਿੱਚੋਂ ਲੁੱਟ ਵੀ ਹੋਈ, ਜੋ ਅੱਜ ਤੱਕ ਜਿਹੜੀਆਂ ਸਾਡੀਆਂ ਪੁਰਾਤਨ ਪੁਸਤਕਾਂ ਆ, ਜੋ ਉਹ ਸਾਨੂੰ ਨਹੀਂ ਵਾਪਸ ਮਿਲੀਆਂ। ਉਹਨਾਂ ਨੇ ਕਿਤਾਬਾਂ ਸਾੜੀਆਂ, ਪੁਸਤਕਾਂ ਸਾੜੀਆਂ, ਸਰੂਪ ਸਾੜੇ। ਬਾਅਦ ਦੇ ਵਿੱਚ ਮਹੀਨਿਆਂ ਦੇ ਵਿੱਚ ਹਿੰਦੁਸਤਾਨ ਦੀ ਗਲੀਆਂ ਗਲੀਆਂ ਦੇ ਵਿੱਚ ਜਾ ਕੇ ਸਾਡੇ ਸਿੰਘਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ ਉਹਨਾਂ ਨੇ ਸਾੜਿਆ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਤੁਸੀਂ ਸਾਰੇ ਇਸ ਗੱਲ ਦੇ ਜਾਣੂ ਆ। ਆਪਾਂ ਸਿਰਫ ਇਹਨੂੰ ਕੰਟੈਕਸਟ ਦੇ ਵਿੱਚ ਲਿਆ ਰਹੇ ਹਾਂ ਕਿ ਇਹਨੂੰ ਅਸੀਂ ਦੇਖਣਾ ਕਿੱਦਾਂ ਆ, ਪਛਾਣਨਾ ਕਿੱਦਾਂ ਆ। ਸੋ 1986 ਦਾ ਜਿਹੜਾ ਸਰਬੱਤ ਖਾਲਸਾ ਆ, ਦਮਦਮੀ ਟਕਸਾਲ ਬਾਬਾ ਠਾਕੁਰ ਸਿੰਘ ਦੇ ਹੇਠ ਜੋ ਉੱਥੇ ਇਕੱਠ ਸੱਦਿਆ ਜਾਂਦਾ ਆ, ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਆਉਂਦੀਆਂ, ਜਥੇਬੰਦੀਆਂ ਸਥਾਪਿਤ ਕੀਤੀਆਂ ਜਾਂਦੀਆਂ, ਪੰਥਕ ਕਮੇਟੀ ਉੱਥੇ ਸਥਾਪਿਤ ਕੀਤੀ ਜਾਂਦੀ ਆ। ਖਾਲਿਸਤਾਨ ਦਾ ਐਲਾਨ ਨਹੀਂ ਉੱਥੇ ਹੁੰਦਾ। ਖਾਲਿਸਤਾਨ ਦਾ ਐਲਾਨ ਕੁਝ ਮਹੀਨੇ ਬਾਅਦ ਹੋਣਾ। ਹਾਲੇ ਉਹ ਸਾਰੀ ਉਹ ਗਰਾਊਂਡ ਲੇ ਹੋ ਗਈ, ਸੈੱਟ ਹੋ ਗਈ, ਉਹ ਨੀਂਹ ਪੱਥਰ ਰੱਖਿਆ ਗਿਆ। ਹੁਣ ਉਹ ਸਭ ਕੁਝ ਜਿਹੜਾ ਆ 1986 ਜਿਹੜਾ ਆ, ਤੁਸੀਂ ਉਹਨੂੰ 18ਵੀਂ ਸਦੀ ਤੋਂ ਬਾਹਰ ਕਰਕੇ ਨਹੀਂ ਦੇਖ ਸਕਦੇ। 1986 ਦੇ ਵਿੱਚ ਖਤਰੇ ਦਾ ਸਾਹਮਣਾ ਕਰਦਾ, ਕਰਫਿਊ ਤੋੜ ਕੇ ਜਦੋਂ ਉੱਥੇ ਕਤਲੇਆਮ ਹੋ ਰਹੇ ਆ, ਜਦੋਂ ਉੱਥੇ ਫੇਕ ਐਨਕਾਊਂਟਰ ਸ਼ੁਰੂ ਹੋ ਗਏ ਆ, ਜਦੋਂ ਤਸ਼ੱਦਦ ਚੱਲ ਰਿਹਾ ਆ, ਜਦੋਂ ਘਰ ਬਰਬਾਦ ਹੋ ਰਹੇ ਆ ਸਰਕਾਰ ਵੱਲੋਂ, ਉਸ ਸਮੇਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨੀ ਜਿਹੜੀ ਆ ਉੱਥੇ ਪਹੁੰਚਦੀ ਹੈ। ਪਰ ਕਿਉਂ? ਇਹ ਗੱਲ ਜੋ ਵੱਡੀ ਹੈ ਕਿ ਕਿਉਂ। ਇਹਦੇ ਪਿੱਛੇ ਜਿਹੜੀ ਮੇਰੀ ਦੂਜੀ ਗੱਲ ਆਪ ਜੀ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਬੇਨਤੀ ਰੂਪ ਦੇ ਵਿੱਚ, ਉਹ ਐਲਾਨ ਆ ਅਤੇ ਐਲਾਨ ਦੇ ਨਤੀਜੇ। ਐਲਾਨ ਕਰਨਾ ਬਹੁਤ ਸੌਖਾ ਆ, ਐਲਾਨ ਤੋਂ ਬਾਅਦ ਜੋ ਨਤੀਜੇ ਸਾਨੂੰ ਭਰਨੇ ਪੈਂਦੇ ਆ, ਗੱਲ ਉੱਥੇ ਆਉਂਦੀ ਹੈ। ਸਾਡੇ ਪਾਤਸ਼ਾਹ ਨੇ ਇੱਕ ਓਂਕਾਰ ਦਾ ਐਲਾਨ ਕੀਤਾ, ਬਰਾਬਰਤਾ ਦਾ ਐਲਾਨ ਕੀਤਾ, ਬਾਬਰ ਨੂੰ ਜਾਬਰ ਉਹ ਵੀ ਇੱਕ ਐਲਾਨ ਕੀਤਾ। ਉਹਦੇ ਲਈ ਉਹ ਬ੍ਰਾਹਮਣ ਵਿਪਰ ਸਰਕਾਰ ਦੇ ਨਾਲ ਜੋ ਸੁਸਾਇਟੀ ਸੀ ਉਹਨਾਂ ਨਾਲ ਲੜਨਾ ਪਿਆ, ਉਹਦੇ ਲਈ ਜੇਲ੍ਹਾਂ ਵੀ ਕੱਟਣੀਆਂ ਪਈਆਂ। ਹਰਿਮੰਦਰ ਸਾਹਿਬ ਦੀ ਸਥਾਪਨਾ ਇੱਕ ਐਲਾਨ ਸੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਥਾਪਨਾ ਇੱਕ ਐਲਾਨ ਸੀ, ਉਹਦੇ ਲਈ ਤੱਤੀਆਂ ਤਵੀਆਂ ਤੇ ਵੀ ਬਹਿਣਾ ਪਿਆ, ਦੇਗਾਂ 'ਚ ਵੀ ਉਬਾਲਾ ਲੈਣਾ ਪਿਆ, ਸਿਰ ਦੇ ਵਿੱਚ ਰੇਤ ਤੱਤੀ ਵੀ ਪਾਉਣੀ ਪਈ। ਮੀਰੀ ਪੀਰੀ ਦਾ ਐਲਾਨ ਹੋਇਆ, ਅਕਾਲ ਤਖਤ ਦਾ ਐਲਾਨ ਹੋਇਆ, 4 ਜੰਗਾਂ ਯੁੱਧਾਂ ਜਿਹੜੀਆਂ ਸ਼ਹੀਦੀਆਂ ਹੋਈਆਂ। ਮਨੁੱਖਤਾ ਦੇ ਰਾਖੇ ਬਣੇ ਗੁਰੂ ਤੇਗ ਬਹਾਦਰ ਪਾਤਸ਼ਾਹ, ਸੀਸ ਬਲੀਦਾਨ ਕਰਨਾ ਪਿਆ। ਖਾਲਸੇ ਦਾ ਐਲਾਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਰਬੰਸ ਵਾਰਨਾ ਪਿਆ। ਐਲਾਨ ਦੇ ਪਿੱਛੇ ਨਤੀਜੇ ਹੁੰਦੇ ਆ। ਗੁਰੂ ਸਾਹਿਬਾਨ ਨੇ ਗੁਰੂ ਕਾਲ ਦੇ ਵਿੱਚ ਸਾਨੂੰ ਉਹ ਨਤੀਜੇ ਦੱਸ ਦਿੱਤੇ, ਆਹ ਨਤੀਜਾ ਆ ਤੁਹਾਡਾ, ਇਹਦੇ ਲਈ ਤੁਹਾਨੂੰ ਤਿਆਰ ਕੀਤਾ ਗਿਆ ਆ। ਇਹ ਮਾਯੂਸੀ ਵਾਲੀ ਗੱਲ ਨਹੀਂ, ਬੜੀ ਚੜ੍ਹਦੀ ਕਲਾ ਦੀ ਪ੍ਰਤੀਕ ਦੀ ਗੱਲ ਆ ਕਿ ਸਿੱਖ ਨੂੰ ਇਸ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਗੁਰੂ ਪਾਤਸ਼ਾਹ ਵੱਲੋਂ। ਹੁਣ ਉਸ ਐਲਾਨ ਦੇ ਪਿੱਛੇ ਜਦੋਂ 1986 ਦਾ ਐਲਾਨ ਦੇਖਦੇ ਆ, ਉਸ ਐਲਾਨ ਦੇ ਵਿੱਚ ਸਾਨੂੰ ਇਹ ਸਭ ਕੁਝ ਮੁੜ ਕੇ ਸਹਿਣਾ ਪਿਆ। ਤੇ ਜਦੋਂ ਅਸੀਂ ਕਿਹਾ ਕਿ ਕਿਉਂ ਇਕੱਤਰਤਾ ਹੋਈ, ਕਰਕੇ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿੰਨੇ ਵੀ ਐਲਾਨ ਸਿੱਖਾਂ ਨੇ ਕੀਤੇ ਆ, ਉਸ ਸਿੱਖ ਇਤਿਹਾਸ ਦੇ ਵਿੱਚ ਉਹੀ ਕਹਾਣੀਆਂ ਆ ਜਿਹੜੀਆਂ ਅਸੀਂ ਆਪਣੇ ਬੱਚਿਆਂ ਨੂੰ ਸੌਣ ਦੇ ਵੇਲੇ ਸੁਣਾਉਂਦੇ ਹਾਂ। ਜਦੋਂ ਅਸੀਂ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਉਂਦੇ ਹਾਂ, ਭਾਈ ਤਾਰੂ ਸਿੰਘ ਦੀ ਸਾਖੀ ਦੇ ਵਿੱਚ ਜੋ ਸਿੱਖਾਂ ਨੇ ਗੁਰਮਤਾ ਕੀਤਾ, ਜੋ ਪੰਥ ਪ੍ਰਕਾਸ਼ ਦੇ ਵਿੱਚ ਦਰਜ ਆ, ਉਹ ਇਸ ਸਿੱਖੀ ਸਾਥ ਨਿਭਾਈ ਸਾਥ। ਇਹ ਸਾਖੀ ਜਿਹੜੀ ਆ ਬੜੀ ਵਾਰ ਸੁਣਾਉਣ ਦਾ ਮੌਕਾ ਮਿਲਿਆ ਆ, ਪਰ ਸਿੱਖੀ ਸਾਥ ਨਿਭਾਈ ਸਾਥ। ਅਰਦਾਸ ਇਹ ਨਹੀਂ ਸੀ ਪੰਥ ਵੱਲੋਂ ਕਿ ਇਹਨੂੰ ਹੁਣ ਬਚਾਇਆ ਜਾਵੇ, ਮਹਾਰਾਜ ਤੇ ਕਿਰਪਾ ਇਹ ਸੀਗੀ ਹੁਣ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਵੇ ਇਹਦੀ। ਤੇ ਇਹੀ ਜਿਹੜੀ ਆ ਇਹ ਸਿੱਖ ਦੀ ਅਰਦਾਸ ਆ।
ਜਦੋਂ ਅਰਦਾਸ ਦੇ ਵਿੱਚ ਇਹ ਗੱਲ ਹੁੰਦੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲਹਾਈਆਂ, ਚੜਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਫਿਜ਼ੀਕਲ ਰੂਪ ਦੇ ਵਿੱਚ ਸਭ ਕੁਝ ਗਿਣ ਦਿੱਤਾ। ਜਿਹੜੀਆਂ ਅਗਲੀਆਂ ਲਾਈਨਾਂ ਆ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ। ਅਸਲ ਗੱਲ ਤਾਂ ਇੱਥੇ ਸਾਡੇ ਤੇ ਅੱਜ ਆਉਂਦੀ ਹੈ ਕਿ ਧਰਮ ਨਹੀਂ ਹਾਰਨਾ ਤੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਉਣੀ। ਕਰਕੇ ਜਦੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋ ਗਈ, ਉਦੋਂ ਵੀ ਪੰਥ ਪ੍ਰਕਾਸ਼ ਦੇ ਵਿੱਚ ਦਰਜ ਹੈ, ਸਤਿਗੁਰ ਪੈਜ ਖਾਲਸੇ ਰਾਖੀ, ਰਹੇ ਜਗਤ ਮੇਂ ਜੁਗ ਜੁਗ ਸਾਖੀ। ਕਿ ਸਤਿਗੁਰ ਨੇ ਇਸ ਸ਼ਹੀਦੀ ਦੇ ਵਿੱਚੋਂ ਖਾਲਸੇ ਦੀ ਪੈਜ ਰੱਖੀ ਹੈ। ਭਾਈ ਤਾਰੂ ਸਿੰਘ ਨਹੀਂ ਡੋਲਿਆ, ਜਿੱਤ ਫਤਿਹ ਭਾਈ ਤਾਰੂ ਸਿੰਘ ਦੀ ਹੋਈ ਹੈ, ਪੰਥ ਦੀ ਹੋਈ ਹੈ। 1986 ਤੋਂ ਬਾਅਦ ਸਾਨੂੰ ਭਾਈ ਅਨੋਖ ਸਿੰਘ, ਭਾਈ ਮਨੀ ਸਿੰਘ ਦੇ ਰੂਪ ਦੇ ਵਿੱਚ ਦਿਸੇ। ਭਾਈ ਗੁਰਦੇਵ ਸਿੰਘ ਦੇਬੂ ਜਿਹੜੇ ਉਹਨੂੰ ਉਬਾਲਿਆ ਗਿਆ, 18ਵੀਂ ਸਦੀ ਦਾ ਇਤਿਹਾਸ ਜਿਹੜਾ ਫਿਰ ਦੁਹਰਾਇਆ ਗਿਆ। ਇਹ ਸਾਨੂੰ ਇੱਕ ਮੌਕਾ ਮਿਲਿਆ ਦੇਖਣ ਲਈ ਕਿ ਜਦੋਂ ਐਲਾਨ ਹੁੰਦਾ ਆ, ਐਲਾਨ ਦੇ ਪਿੱਛੇ ਜਿਹੜੇ ਨਤੀਜੇ ਆ, ਸਿੱਖ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਉਹ ਅਪਣਾਏ ਆ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 18ਵੀਂ ਸਦੀ ਤੋਂ ਲੈ ਕੇ ਅੰਗਰੇਜ਼ਾਂ ਦੇ ਵੇਲੇ ਤੋਂ ਲੈ ਕੇ ਅੱਜ ਦੇ ਸਮੇਂ ਤੱਕ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡੇ ਤੱਕ ਅਸੀਂ ਉਹਨਾਂ ਨੂੰ ਅਪਣਾਇਆ ਆ ਕਿ ਜਿੱਥੇ ਸਿੱਖ ਨੇ ਐਲਾਨ ਕਰਨਾ ਆ, ਜਿੱਥੇ ਸਿੱਖਾਂ ਨੇ ਇਕੱਤਰਤਾ ਕਰਨੀ ਆ, ਜਿੱਥੇ ਸਿੱਖਾਂ ਨੇ ਆਪਣੇ ਖਾਲਿਸਤਾਨ ਦੀ ਗੱਲ ਕਰਨੀ ਆ, ਉੱਥੇ ਖਤਰਾ ਤਾਂ ਹੋਊਗਾ। ਜੇ ਖਤਰਾ ਨਹੀਂ ਹੈਗਾ, ਇਹਦਾ ਮਤਲਬ ਅਸੀਂ ਕੁਝ ਗਲਤ ਕਰ ਰਹੇ ਹਾਂ। ਨਹੀਂ ਤਾਂ ਜਿਹੜੀ ਅਸੀਂ ਆਪਣੇ ਬੋਲ ਵਾਲਿਆਂ ਦੇ ਵਿੱਚ ਵੀ ਗੱਲਾਂ ਕਰਦੇ ਹਾਂ ਕਿ ਬਾਗੀ ਜਾਂ ਬਾਦਸ਼ਾਹ, ਬਾਗੀ ਦਾ ਤਾਂ ਮਤਲਬ ਹੀ ਹੈ ਕਿ ਖਤਰਾ ਹੋਊਗਾ। ਜੇ ਖਤਰਾ ਨਾ ਹੋਵੇ ਤੇ ਸਿੱਖ ਜਿਹੜਾ ਆ ਉਹ ਫਿਰ ਕੀ ਕਰ ਰਿਹਾ ਆ? ਜਦੋਂ ਅਸੀਂ ਕਿਸੇ ਦੇ ਫਰੇਮਵਰਕ ਦੇ ਵਿੱਚ ਰਹਿ ਕੇ, ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਸਭ ਕੁਝ ਕਰਨਾ ਆ, ਉਹਦੇ ਨਤੀਜੇ ਤੁਸੀਂ ਦੇਖ ਹਟੇ ਆ, ਪਿਛਲੇ 20 ਸਾਲਾਂ 'ਚ ਦੇਖ ਹਟੇ ਆ। ਕਦੀ ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ, ਕਦੀ ਪੰਜਾਬ ਦੇ ਪਾਣੀ ਦੀ ਕੀਮਤ ਅੱਜ ਦੇ ਸਮੇਂ ਦੇ ਵਿੱਚ ਸਿੱਖ ਨੌਜਵਾਨੀ ਦਾ ਖੂਨ ਕਿਉਂ ਬਣ ਗਈ ਹੈ? ਪੰਜਾਬੀ ਨੌਜਵਾਨਾਂ ਦੀ ਨਹੀਂ, ਪੰਜਾਬ ਦੇ ਪਾਣੀ ਦੀ ਕੀਮਤ ਜਿਹੜੀ ਆ ਉਹ ਸਿੱਖ ਨੌਜਵਾਨੀ ਦਾ ਖੂਨ ਆ। ਜਿੰਨੇ ਵੀ ਪੰਜਾਬ ਦੇ ਸੰਘਰਸ਼ ਹੁੰਦੇ ਆ, ਪੰਜਾਬ ਦੀ ਬੋਲੀ ਦੀ ਗੱਲ ਆ ਜਾਵੇ, ਪੰਜਾਬ ਦੇ ਸੱਭਿਆਚਾਰ ਦੀ ਗੱਲ ਆ ਜਾਵੇ, ਪਾਣੀਆਂ ਦੀ ਗੱਲ ਆ ਜਾਵੇ, ਧਰਤੀ ਦੀ ਗੱਲ ਆ ਜਾਵੇ, ਖੇਤੀਬਾੜੀ ਤੇ ਆਰਥਿਕ ਭਵਿੱਖ ਦੀ ਉਹ ਗੱਲ ਆ ਜਾਵੇ, ਸਿੱਖ ਮੋਹਰੇ ਹੁੰਦੇ ਆ ਗੋਲੀਆਂ ਲਈ, ਸਿੱਖ ਮੋਹਰੇ ਹੁੰਦੇ ਆ ਤਸ਼ੱਦਦ ਲਈ, ਸਿੱਖ ਮੋਹਰੇ ਹੁੰਦੇ ਆ ਜੇਲ੍ਹਾਂ ਕੈਦਾਂ ਦੇ ਲਈ, ਤੇ ਬਾਕੀ ਕਿੱਥੇ ਨੇ? ਜਦੋਂ ਪੰਜਾਬ ਵਸਦਾ ਹੀ ਗੁਰਾਂ ਦੇ ਨਾਂ ਦੇ ਉੱਤੇ ਆ, ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਜ਼ਿੰਮੇਵਾਰੀ ਸਾਡੀ ਜਿਹੜੀ ਅਸੀਂ ਸਮਝਦੇ ਆ ਪੰਜਾਬ ਨੂੰ, ਉਹ ਪੰਜਾਬ ਦੇ ਹੋਰ ਜਿਹੜੇ ਭਾਈਚਾਰੇ ਉਹ ਨਹੀਂ ਸਮਝਦੇ। ਇਹ ਕੋਈ ਵੰਡੀਆਂ ਪਾਉਣ ਵਾਲੀ ਗੱਲ ਨਹੀਂ, ਤੁਹਾਡੇ ਮੋਹਰੇ ਸੱਚਾਈ ਆ। ਜੇ ਪੰਜਾਬ 'ਚ ਕੋਈ ਪ੍ਰੋਟੈਸਟ ਹੁੰਦਾ ਆ, ਸਿੱਖ ਨੌਜਵਾਨ ਦੇ ਮੱਥੇ ਦੇ ਵਿੱਚ ਕਿਉਂ ਗੋਲੀਆਂ ਵੱਜਦੀਆਂ ਆ? ਇਹ ਇੱਕ ਇੰਟਰਸਟਿੰਗ ਫੀਨੋਮੀਨਾ ਜਿਹੜਾ ਸਿੱਖਾਂ ਦੇ ਵਿੱਚ ਬਣਿਆ ਆ ਕਿ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਐਜ਼ ਐਨ ਇੰਡੀਅਨ ਸਟੇਟ ਦੀ ਗੱਲ ਕਰਦੇ ਹਾਂ। ਸਿੱਖ ਹਿਸਟੋਰੀਅਨ ਨੇ ਇਹ ਗੱਲ ਕਹੀ ਸੀਗੀ ਕਿ ਜੋ ਸਭ ਤੋਂ ਵੱਡੀ ਜਿਹੜੀ ਤਰਾਸਦੀ ਸੀਗੀ ਅੰਗਰੇਜ਼ਾਂ ਦੇ ਨਾਲ ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ, ਉਹ ਇਹ ਸੀ ਕਿ ਸਿੱਖ ਜਿਹੜੇ ਆ ਉਹ ਸੋਵਰਨਟੀ ਦੇ ਟਰਮਸ ਦੇ ਉੱਤੇ, ਦੇਸ਼ ਪੰਜਾਬ ਦੇ ਟਰਮਸ ਦੇ ਉੱਤੇ ਸੋਚਣਾ ਬੰਦ ਕਰ ਗਏ, ਤੇ ਉਹਨੇ ਆਪਣੇ ਆਪ ਨੂੰ ਇੱਕ ਵੱਡਾ ਲਪੇਟਾ ਜੋ ਕਾਂਗਰਸ ਦਾ ਤੇ ਹਿੰਦੂਆਂ ਦਾ ਸੀਗਾ ਉਹਦੇ ਵਿੱਚ ਲਪੇਟਾ ਮਾਰ ਕੇ ਉਹ ਇੰਡੀਅਨ ਕਨਸਟਰਕਟ ਦੇ ਵਿੱਚ ਉਹ ਹਿੱਸੇਦਾਰ ਬਣ ਗਏ। ਤੇ ਜੇ ਅਸੀਂ ਇਸ ਗੱਲ ਨੂੰ ਖੋਲਦੇ ਹਾਂ ਤੇ ਇਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਆ ਕਿ ਸੋਵਰਨਟੀ ਦੇ ਟਰਮਸ ਦੇ ਉੱਤੇ ਜਦੋਂ ਸੋਚਣਾ ਆ, ਫਿਰ ਜਿੰਨੇ ਵੀ ਇਹ ਐਲਾਨ ਹੋਏ ਆ, ਇਹ ਸਾਡੇ ਲਈ ਇੱਕ ਸਮਝ ਦੀ ਗੱਲ ਬਣ ਜਾਂਦੇ ਆ ਕਿ ਐਲਾਨ ਦੇ ਪਿੱਛੇ ਨਤੀਜੇ ਨੇ, ਤੇ ਉਹ ਨਤੀਜੇ ਸਾਡੇ ਗੁਰੂ ਸਾਹਿਬ ਨੇ ਆਪ ਸਾਨੂੰ ਸਿਖਾਇਆ ਕਿ ਅਸੀਂ ਉਹਦੇ ਨਾਲ ਕਿੱਦਾਂ ਨਿਬੇੜਾ ਕਰਨਾ ਹੈ। ਤੀਸਰੀ ਗੱਲ ਜਿਹੜੀ ਹੈ ਉਹ ਮੌਜੂਦਾ ਸਮਾਂ ਦੇ ਵਿੱਚ ਜੋ ਸੰਘਰਸ਼ ਆਪਣਾ ਚੱਲ ਰਿਹਾ ਹੈ, ਉਹਦੇ ਕੁਝ ਬੇਨਤੀਆਂ। ਸਰਬੱਤ ਖਾਲਸਾ ਨੇ ਇੱਕ ਸੇਧ ਪ੍ਰਤੀ ਸਾਨੂੰ ਜੋ ਕੁਝ ਦਿੱਤਾ ਆ, ਸ਼ਹੀਦੀਆਂ ਪ੍ਰਤੀ, ਖੂਨ ਪ੍ਰਤੀ ਜੋ ਸਿੱਖਾਂ ਨੇ ਡੋਲਿਆ ਆ, ਉਹ ਸਾਰਿਆਂ ਦੇ ਸਾਹਮਣੇ ਹੈ। ਅੱਜ ਦੀ ਜੋ ਵਾਇਲੈਂਸ, ਜੋ ਹਿੰਸਾ ਇੰਡੀਅਨ ਸਟੇਟ ਵੱਲੋਂ ਚੱਲ ਰਹੀ ਹੈ, ਉਹ ਜਿਹੜਾ ਪਹਿਰਾ ਆ, ਉਹ ਜੋ ਖਾਲਿਸਤਾਨ ਪ੍ਰਤੀ ਜਾਂ ਸਿੱਖ ਸੰਘਰਸ਼ ਪ੍ਰਤੀ ਜੋ ਨੌਜਵਾਨ ਜਾਂ ਲੀਡਰਸ਼ਿਪ ਤੁਰੀ ਆ, ਉਹ ਉਹਦਾ ਇੱਕ ਐਕਸਟੈਂਸ਼ਨ ਬਣ ਗਏ ਆ।
ਮਤਲਬ ਇਹ ਕਿ ਜਿੰਨੀ ਵੀ ਵਾਇਲੈਂਸ ਅੱਜ ਦੇ ਸਮੇਂ ਦੇ ਵਿੱਚ ਸਿੱਖ ਲੀਡਰਸ਼ਿਪ ਦੇ ਉੱਤੇ ਜਾਂ ਨੌਜਵਾਨਾਂ ਦੇ ਉੱਤੇ ਜਿਹੜੀ ਚੱਲ ਰਹੀ ਆ, ਉਹ ਇੱਕ ਸਾਈਲੋ ਦੇ ਵਿੱਚ ਜਾਂ ਉਹਨੂੰ ਆਮ ਤੌਰ ਤੇ ਦੇਖਣਾ ਕਿ ਕਿਸੇ ਨਾਲ ਵੀ ਹੋ ਸਕਦਾ ਆ। ਹਾਲੇ ਇਹ ਕਿਸੇ ਨਾਲ ਨਹੀਂ ਹੋ ਰਿਹਾ, ਹਾਲੇ ਇਹ ਇੱਕ ਸਪੈਸੀਫਿਕ ਗਰੁੱਪਿੰਗ ਦੇ ਨਾਲ ਹੋ ਰਿਹਾ ਹੈ। ਉਹ ਕੌਣ ਨੇ? ਉਹ ਉਹੀ ਨੇ ਮੇਰੇ ਹਿਸਾਬ ਦੇ ਨਾਲ ਜੋ 18ਵੀਂ ਸਦੀ ਦੇ ਵਿੱਚ ਜੰਗਲਾਂ ਨੂੰ ਚਲੇ ਗਏ ਸੀ। ਸਿਰਾਂ ਦੇ ਮੁੱਲ ਉਹਨਾਂ ਦੇ ਪਏ ਜੋ ਜੰਗਲਾਂ ਦੇ ਵਿੱਚ ਸੀ, ਜੋ ਆਮ ਸੁਸਾਇਟੀ ਦੇ ਵਿੱਚ ਸਰਕਾਰ ਦੇ ਹੇਠ ਸਿਰਫ ਆਪਣਾ ਥਾਂ ਬਸਾਉਣਾ ਚਾਹੁੰਦੇ ਸੀਗੇ, ਉਹ ਵੀ ਸਿੱਖ ਸੀਗੇ। ਜਿਨ੍ਹਾਂ ਨੇ ਸੋਵਰਨਟੀ ਦੇ ਰਾਜ ਦੀ ਗੱਲ ਜਿਹੜੀ ਆ ਹੁਕਮ ਮੰਨ ਕੇ ਤੁਰੇ ਸੀਗੇ, ਸਿਰਾਂ ਦੇ ਮੁੱਲ ਉਹਨਾਂ ਦੇ ਪਏ। ਅੱਜ ਦੇ ਸਮੇਂ ਦੇ ਵਿੱਚ ਇਹ ਸਪੈਸੀਫਿਕ ਗਰੁੱਪਿੰਗ ਦੇ ਨਾਲ ਇਹ ਗੱਲ ਚੱਲ ਰਹੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਟਾਰਗੇਟ ਇਹ ਨੇ। ਇਹ ਜਿਹੜੀ ਦ ਪੈਟਰਨ ਆਫ ਰਿਪਰੈਸ਼ਨ ਜਿਹੜੀ ਹੈ UK ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਅਮਰੀਕਾ ਦੇ ਵਿੱਚ, ਉਹਨੂੰ ਜੇ ਅਸੀਂ ਇੱਦਾਂ ਦੇਖਣਾ ਆ ਕਿ ਉਹ ਇਕੱਲੇ ਰੂਪ ਦੇ ਵਿੱਚ ਕੁਝ ਦੇਸ਼ਾਂ ਦੇ ਵਿੱਚ ਹੋ ਰਿਹਾ ਹੈ, ਤੇ ਸਿੱਖਾਂ ਦੇ ਲਈ ਇਸ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਤਿਹਾਸਕ ਪੁੱਲ ਹੋਊਗੀ। ਇਹ ਇੱਕ ਟਾਰਗੇਟਡ ਪ੍ਰੋਗਰਾਮਡ ਆਪਰੇਸ਼ਨ ਆ ਜੋ ਚੱਲ ਰਿਹਾ ਆ, ਤੇ ਇਹਦੇ ਵਿੱਚ ਮੁੜ ਕੇ ਸਿੱਖ ਸੰਗਤਾਂ ਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਕਿ ਕਿਉਂ ਚੱਲ ਰਿਹਾ ਹੈ, ਕਿਸ ਹੱਦ ਤੱਕ ਚੱਲ ਰਿਹਾ ਆ। ਜਦੋਂ ਇੱਥੇ ਦੀਆਂ ਸਰਕਾਰਾਂ ਕਹਿ ਰਹੀਆਂ ਆ ਕਿ ਅਮਿਤ ਸ਼ਾਹ ਜਿਹੜਾ ਆ ਉਹ ਇਸ ਸਾਰੇ ਹਿੰਸਾ ਦੇ ਪਿੱਛੇ ਉਹਦਾ ਹੱਥ ਆ, ਭਾਵੇਂ ਉਹ ਐਕਸਟੋਰਸ਼ਨਸ ਨੇ ਜਾਂ ਭਾਵੇਂ ਉਹ ਜਿਹੜੀ ਪੋਲੀਟੀਕਲ ਅਸੈਸੀਨੇਸ਼ਨਸ ਭਾਈ ਹਰਦੀਪ ਸਿੰਘ ਦਾ ਹੋਇਆ, ਅਵਤਾਰ ਸਿੰਘ ਖੰਡੇ ਦਾ ਹੋਇਆ, ਗੁਰਪਤਵੰਤ ਸਿੰਘ ਪੰਨੂ ਦਾ ਹੋਣਾ ਸੀ, ਹੋਰ ਕਈ ਲੀਡਰਸ਼ਿਪ ਸਿੱਖਾਂ ਦੀ ਉਹਨਾਂ ਦਾ ਹੋਣਾ ਸੀ। ਜੇ ਉਹ ਕਹਿ ਰਹੇ ਆ ਤੇ ਅਸੀਂ ਉਹਨੂੰ ਮੰਨਦੇ ਕਿਉਂ ਨਹੀਂ? ਜਦੋਂ ਕੋਈ ਇਸ ਗੱਲ ਨੂੰ ਇਦਾਂ ਲੈ ਲੈਂਦਾ ਆ ਕਿ ਸਰੀ ਦੇ ਵਿੱਚ, ਬਰੈਂਪਟਨ ਦੇ ਵਿੱਚ ਐਕਸਟੋਰਸ਼ਨ ਚੱਲ ਰਹੇ ਨੇ, ਤੁਸੀਂ ਐਕਸਟੋਰਸ਼ਨ ਦੀ ਗੱਲ ਕਰਨੀ ਆ ਤੇ ਤੁਸੀਂ ਬਿਸ਼ਨੋਈ ਦੀ ਗੱਲ ਕਰਨੀ ਆ। ਬਿਸ਼ਨੋਈ ਇੱਕ ਹੱਥ ਆ, ਇੱਕ 100 ਹੱਥ ਦਾ ਰਾਖਸ਼ ਜੋ ਹਿੰਦੁਸਤਾਨ ਦੀ ਸਟੇਟ ਆ, ਉਹਨਾਂ ਦੇ ਕੋਲ ਬਹੁਤ ਬਿਸ਼ਨੋਈ ਨੇ। ਜੋ ਇੱਥੇ ਦਾ ਪ੍ਰਾਈਮ ਮਿਨਿਸਟਰ ਰਿਹਾ ਆ ਜਸਟਿਨ ਟਰੂਡੋ, ਜਦੋਂ ਉਹਨੂੰ ਇੱਕ ਸਵਾਲ ਜਿਹੜਾ ਆ ਫੋਰਨ ਇੰਟਰਫੀਰੈਂਸ ਕਮਿਸ਼ਨ ਦੇ ਵਿੱਚ ਪੁੱਛਿਆ ਗਿਆ ਇੰਡੀਆ ਬਾਰੇ, ਉਹਨੇ ਬੇਸਿਕਲੀ ਇਹ ਗੱਲ ਕੀਤੀ ਕਿ ਇੰਡੀਆ ਜਿਹੜਾ ਆ ਕੈਨੇਡਾ ਦੀ ਧਰਤੀ ਤੇ ਜਿਹੜਾ ਹਿੰਸਾ ਆ, ਵਾਇਲੈਂਸ, ਉਹਨੂੰ ਮੈਨੂਫੈਕਚਰ ਕਰਦਾ ਆ। ਇੱਥੇ ਮੈਨੂਫੈਕਚਰ ਕਰਕੇ ਉਹ ਫਿਰ ਦੁਨੀਆ 'ਚ ਇਹ ਰੌਲਾ ਪਾਉਂਦਾ ਆ ਕਿ ਕੈਨੇਡਾ ਦੇ ਵਿੱਚ ਕੋਈ ਲਾਅ ਨਹੀਂ ਹੈਗੀ, ਕੈਨੇਡਾ ਦੇ ਵਿੱਚ ਕ੍ਰਾਈਮ ਵੱਧ ਗਿਆ ਆ, ਕੈਨੇਡਾ ਦੇ ਵਿੱਚ ਤਾਂ ਲੋਕ ਦੁਖੀ ਨੇ। ਵਾਇਲੈਂਸ ਉਹ ਮੈਨੂਫੈਕਚਰ ਤੇ ਐਕਸਪੋਰਟ ਕਰ ਰਹੇ ਆ, ਤੇ ਮਗਰ ਉਹ ਕੈਨੇਡਾ ਦੇ ਉੱਤੇ ਸਿਰ ਤੇ ਮਿਥੀ ਜਾ ਰਹੇ ਆ ਕਿ ਉੱਥੇ ਕੋਈ ਲਾਅ ਐਂਡ ਆਰਡਰ ਹੈ ਨਹੀਂ। ਇਹ ਪ੍ਰਾਈਮ ਮਿਨਿਸਟਰ ਟਰੂਡੋ ਦੀ ਗੱਲ ਜਿਹੜੀ ਆ ਔਨ ਦਾ ਰੈਕਰਡ ਉਸ ਕਮਿਸ਼ਨ 'ਚ ਹੋਈ। ਸੋ ਵਾਰ-ਵਾਰ ਇਸ ਗੱਲ ਨੂੰ ਦੁਹਰਾਉਣਾ ਕਿ ਜਦੋਂ ਤੁਸੀਂ ਸਿਰਫ ਆਰਥਿਕ ਰੂਪ ਦੇ ਵਿੱਚ ਐਕਸਟੋਰਸ਼ਨਾਂ ਨੂੰ ਗਣਨਾ ਆ ਤੇ ਉਹਦੀ ਜਿਹੜੀ ਸਿਆਸੀ ਤੇ ਪੋਲੀਟੀਕਲ ਜਿਹੜੀ ਆਧਾਰ ਆ ਉਹ ਨਹੀਂ ਦੇਖਣੀ, ਅਸੀਂ ਉਸ ਜੜ ਤੱਕ ਨਹੀਂ ਪਹੁੰਚ ਸਕਦੇ ਜਿੱਥੋਂ ਇਹ ਸਾਰਾ ਹੀ ਖੇਡ ਜਿਹੜੀ ਆ ਸ਼ੁਰੂ ਹੋਈ ਸੀ। ਡਰ ਦੇ ਮਾਰੇ ਉਹਨਾਂ ਨੇ ਚੁੱਪ ਕਰਾਉਣਾ ਆ ਲੋਕਾਂ ਨੂੰ, ਡਰ ਦੇ ਮਾਰੇ ਉਹਨਾਂ ਨੇ ਪੈਸੇ ਵਸੂਲ ਕਰਨੇ ਆ। ਜਿਹੜੀ ਖੇਡ ਆ ਉਹ ਸੇਮ ਆ। ਉਹਨਾਂ ਨੇ ਇੱਕ ਬੰਦਾ ਇਹਨੂੰ ਲੈ ਕੇ ਉਹਦਾ ਚਿਹਰਾ ਬਣਾਤਾ, ਸੈਂਕੜੇ ਬੰਦੇ ਇੱਥੇ ਖੁੱਲ੍ਹੇਆਮ ਛੱਡ ਦਿੱਤੇ। ਜਦੋਂ ਉਹਨਾਂ ਨੂੰ ਪੋਲੀਟੀਕਲ ਅਸੈਸੀਨੇਸ਼ਨ ਦੀ ਲੋੜ ਸੀ, ਉਹਨਾਂ ਨੂੰ ਵਰਤਿਆ। ਨਹੀਂ ਤਾਂ ਤੁਸੀਂ ਆਪਣੀ ਮੌਜ ਮਸਤੀ ਕਰੋ, ਜਿਹਨੂੰ ਐਕਸਟੋਰਟ ਕਰਨਾ ਕਰੋ। ਹਾਲੇ ਤਾਂ ਸਿੱਖਾਂ ਦੀ ਵਾਰੀ ਆ, ਫਿਰ ਹਿੰਦੂਆਂ ਦੀ ਆਊਗੀ, ਫਿਰ ਗੋਰਿਆਂ ਦੀ ਆਊਗੀ। ਇਹਨੇ ਰੁਕਣਾ ਤਾਂ ਹੈ ਨਹੀਂ, ਇਹ ਤਾਂ ਪੈਸੇ ਦੀ ਖੇਡ ਆ। ਹਾਲੇ ਤਾਂ ਸਾਲ ਮਸੀਂ ਹੋਇਆ ਆ ਜਦੋਂ ਐਕਸਟੋਰਸ਼ਨ ਦੀ ਗੱਲ ਇੰਨੀ ਵੱਧ ਚੜ੍ਹ ਕੇ ਹੋ ਰਹੀ ਆ, ਹਾਲੇ ਤਾਂ ਸਾਲ ਹੀ ਹੋਇਆ। ਇਹਨੂੰ ਨੱਥ ਪਾਉਣ ਲਈ ਜਦੋਂ ਇੱਥੇ ਦੀ ਸਟੇਟ ਜਿਹੜੀ ਆ ਉਹ ਆਪ ਇਸ ਗੱਲ ਤੇ 1 ਸਾਲ ਦੇ ਵਿੱਚ ਯੂ ਟਰਨ ਮਾਰ ਲੈਂਦੀ ਆ ਕਿ ਇੰਡੀਅਨ ਸਟੇਟ ਇਹਦੇ ਪਿੱਛੇ ਆ, ਫਿਰ ਇਹਨੂੰ ਇੱਕ ਲੋਕਲਾਈਜ਼ਡ ਇਸ਼ੂ ਬਣਾ ਦਿੱਤਾ। ਹੁਣ ਇੰਡੀਆ ਦੀ ਗੱਲ ਨਹੀਂ ਹੁੰਦੀ। ਬਿਸ਼ਨੋਈ ਨੂੰ ਇੱਕ ਅੱਤਵਾਦੀ ਟੈਰਰਿਸਟ ਆਰਗੇਨਾਈਜੇਸ਼ਨ ਬਣਾ ਕੇ ਸਿੱਖਾਂ ਦੇ ਮੂਹਰੇ ਪੇਸ਼ ਕਰ ਦਿੱਤਾ, ਇੰਡੀਆ ਦਾ ਨਾਂ ਨਹੀਂ ਲਿਆ। ਪ੍ਰਿਸਕ੍ਰਿਪਸ਼ਨ ਜੀ ਵੀ ਜਦੋਂ ਕੋਈ ਜਥੇਬੰਦੀ ਦੀ ਹੁੰਦੀ ਆ ਜਾਂ ਕੋਈ ਗਰੁੱਪ ਦੀ ਹੁੰਦੀ ਆ ਟੈਰਰਿਜ਼ਮ ਦੇ ਲਈ, ਉਹਦੇ ਪਿੱਛੇ ਕੋਈ ਸਿਆਸੀ, ਧਾਰਮਿਕ
ਕੋਈ ਨਾ ਕੋਈ ਖਿਆਲਬਾਜ਼ੀ ਹੁੰਦੀ ਆ ਜਿਹਦੇ ਵਿੱਚ ਉਹਨਾਂ ਨੇ ਉਹ ਹਿੰਸਾ ਵਰਤਣਾ ਹੁੰਦਾ ਆ। ਬਿਸ਼ਨੋਈ ਦੇ ਕੋਲ ਕਿਹੜੀ ਹੈ? ਇੰਡੀਅਨ ਸਟੇਟ ਦੇ ਕੋਲ ਤਾਂ ਹੈਗੀ ਆ ਜੋ ਉਹਨੂੰ ਵਰਤ ਰਹੇ ਆ। ਆਪ ਉਹਨਾਂ ਨੇ ਇਹ ਗੱਲ ਆਖੀ ਆ ਅਕਤੂਬਰ 2024 ਦੇ ਵਿੱਚ ਕਿ ਇਹਦੇ ਪਿੱਛੇ ਅਮਿਤ ਸ਼ਾਹ ਦਾ ਹੱਥ ਆ। ਬਾਅਦ ਦੇ ਵਿੱਚ ਭਾਵੇਂ ਉਹ ਮੋਦੀ ਆ, ਜੈ ਸ਼ੰਕਰ ਆ, ਹੁਣ ਦੋ ਬੁਲਾ ਰਿਹਾ ਆ, ਜਿਹਨੇ ਸਿੱਖਾਂ ਦਾ ਰੱਜ ਕੇ ਘਾਣ ਕੀਤਾ 1984 ਤੋਂ ਲੈ ਕੇ ਹੁਣ ਤੱਕ। ਸੋ ਸਾਨੂੰ ਇੱਥੇ ਵੀ ਇਹ ਗੱਲ ਜਿਹੜੀ ਮੰਨਣੀ ਪੈਣੀ ਹੈ ਕਿ ਜਿਸ ਸਿਚੁਏਸ਼ਨ ਦੇ ਵਿੱਚ ਸਾਨੂੰ ਪਾਇਆ ਜਾ ਰਿਹਾ ਹੈ, ਇਹਦੇ ਵਿੱਚ ਅਸੀਂ ਕਿਹੜਾ ਜਵਾਬ ਦੇਣਾ ਆ, ਕਿਸ ਤਰੀਕੇ ਦੇ ਨਾਲ ਦੇਣਾ। ਇਹਦੇ ਵਿੱਚ ਲੌਬੀ ਵੀ ਆ, ਡਿਪਲੋਮੇਸੀ ਵੀ ਆ, ਮੀਡੀਆ ਵੀ ਆ, ਐਕੈਡਮੀਆ ਵੀ ਆ, ਸਾਰੇ ਜਿਹੜੇ ਰਾਹ ਸਾਡੇ ਲਈ ਖੁੱਲ੍ਹੇ ਆ ਸਾਨੂੰ ਅਪਣਾਉਣੇ ਪੈਣੇ ਆ। ਜਥੇਬੰਦੀਆਂ ਆਪਣੀਆਂ ਕੰਮ ਕਰ ਰਹੇ ਆ, ਪਰ ਤੁਸੀਂ ਐਜ਼ ਅ ਸਿੱਖ ਸੰਗਤ, ਤੁਹਾਡੇ ਮਨਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਪਹਿਲਾਂ ਬੈਠਣੀ ਪੈਣੀ ਹੈ ਕਿ ਤੁਸੀਂ ਇੰਡੀਅਨ ਸਟੇਟ ਦੇ ਹਿੱਸੇਦਾਰ ਨਹੀਂ ਹੈਗੇ। ਡਰ ਦੇ ਮਾਰੇ ਬੰਦੇ ਇਸ ਗੱਲ ਥੱਲੇ ਆ ਜਾਂਦੇ ਆ ਕਿ ਸਾਡਾ ਦੇਸ਼ ਆ। ਜੋ ਅਸੀਂ ਕਈ ਵਾਰ ਗੱਲ ਦੁਹਰਾ ਹਟੇ ਆ, ਜਦੋਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸ਼ਾਂਤੀ ਆ, ਪੰਜਾਬ ਦੇ ਵਿੱਚ ਕੋਈ ਸ਼ਾਂਤੀ ਨਹੀਂ ਹੈਗੀ। ਪੰਜਾਬ ਦੇ ਵਿੱਚ ਇੱਕ ਚੁੱਪ ਆ, ਤੇ ਜੋ ਸਿੱਖ ਜਥੇਬੰਦੀਆਂ ਆ, ਐਕਟਿਵਿਸਟ ਨੇ, ਉਹ ਪੰਜਾਬ ਦੀ ਕੋਈ ਸ਼ਾਂਤੀ ਭੰਗ ਕਰਨ ਲਈ ਨਹੀਂ ਤੁਰੇ, ਉਹ ਪੰਜਾਬ ਦੀ ਚੁੱਪ ਭੰਗ ਕਰਨ ਲਈ ਤੁਰੇ ਆ। ਚੁੱਪ ਨੂੰ ਤੁਸੀਂ ਸ਼ਾਂਤੀ ਨਹੀਂ ਕਹਿ ਸਕਦੇ। ਚੁੱਪ ਕਿਉਂ ਨੇ ਸਿੱਖ? ਕਿਉਂਕਿ 10-15 ਸਾਲ ਦੇ ਵਿੱਚ ਜੋ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਪੰਜਾਬ ਦੇ ਵਿੱਚ, ਸਿੱਖਾਂ ਨੂੰ ਇਸ ਗੱਲ ਦਾ ਪਤਾ ਆ ਕਿ ਇਸ ਗੱਲ ਦਾ ਨਤੀਜਾ ਕੀ ਹੋਣਾ ਆ। ਪਰ ਸਿੱਖਾਂ ਨੇ 1984 ਦੇ ਵਿੱਚ ਵੀ ਇਹੀ ਕੀਤਾ, ਅੱਗੇ ਵੀ ਇਹੀ ਹੋਣਾ ਆ ਕਿ ਸਿੱਖਾਂ ਨੇ ਕੁਝ ਸਮਾਂ ਚੁੱਪ ਹੋ ਸਕਦੇ ਆ, ਪਰ ਤੁਸੀਂ ਉਹ ਉਬਾਲਾ ਹੁਣ ਦੇਖ ਰਹੇ ਆ ਪੰਜਾਬ ਦੇ ਵਿੱਚ। ਭਾਵੇਂ ਉਹ ਕਿਸਾਨੀ ਮੋਰਚੇ ਦੇ ਵਿੱਚ, ਭਾਵੇਂ ਹਰੇਕ ਮੋਰਚੇ ਦੇ ਵਿੱਚ ਤੁਸੀਂ ਖਾਲਿਸਤਾਨ ਦੇ ਨਾਅਰੇ ਸੁਣਨੇ ਆ, ਤੁਸੀਂ ਖਾਲਿਸਤਾਨ ਦੇ ਝੰਡੇ ਦੇਖਣੇ ਆ, ਤੁਸੀਂ ਅਕਾਲ ਤਖ਼ਤ ਸਾਹਿਬ ਦੇ ਅੱਗੇ ਤੋਂ ਇਕੱਤਰਤਾ ਹੋ ਰਹੀਆਂ ਉਹ ਦੇਖਣੀਆਂ ਆ। ਇਹ ਸਭ ਕੁਝ ਸਾਡੇ ਸਾਹਮਣੇ ਹੋ ਰਿਹਾ ਹੈ। ਇੱਕ ਉਬਾਲੇ ਵੱਲ ਨੂੰ ਜਦੋਂ ਗੱਲ ਜਾ ਰਹੀ ਹੈ, ਉਹਦੇ ਵਿੱਚ ਫਿਰ ਸਿੱਖ ਨੌਜਵਾਨੀ ਜਿਹੜੀ ਹੈ ਉਹਨੂੰ ਤੈਅ ਕਰਨਾ ਪੈਣਾ ਆ ਕਿ ਉਹ ਕਿੱਧਰ ਨੂੰ ਜਾਊਗੀ, ਤੇ ਉਹ ਪੰਜਾਬ ਜਿਹੜਾ ਆ ਉਹ ਤੈਅ ਕਰੂਗਾ। ਬਾਹਰਲੇ ਦੇਸ਼ਾਂ ਦੇ ਵਿੱਚ ਬਹਿ ਕੇ ਮੇਰੇ ਵਰਗੇ ਉਹ ਕਹਿ ਕੇ ਤੁਸੀਂ ਆਹ ਕਰੋ ਜਾਂ ਆਹ ਕਰੋ, ਉਹ ਗੱਲ ਨਹੀਂ ਬਣਦੀ। ਅਸੀਂ ਜੋ ਬਾਹਰ ਅਸੀਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਅਸੀਂ ਉਹ 'ਤੇ ਫੋਕਸ ਕਰੀਏ, ਤੇ ਜੋ ਪੰਜਾਬ ਦੇ ਨੌਜਵਾਨਾਂ ਨੇ ਕਰਨਾ ਹੈ ਉਹਦਾ ਸਾਥ ਬਣਦਾ ਅਸੀਂ ਕੋਈ ਕੋਸ਼ਿਸ਼ ਕਰੀਏ। ਅੱਜ ਦੇ ਹਾਲਾਤ ਜੀਓਪੋਲਿਟਿਕਲੀ ਇੱਦਾਂ ਦੇ ਆ, ਜਦੋਂ ਅਸੀਂ ਕੋਈ ਇੰਟਰਨੈਸ਼ਨਲ ਏਜੰਸੀ ਵੱਲ ਦੇਖਦੇ ਹਾਂ, ਉਹਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਗੱਲ ਕਈ ਵਾਰ ਆਉਂਦੀ ਆ। ਯੂਨਾਈਟਿਡ ਨੇਸ਼ਨਸ ਨੇ 2 ਦਿਨ ਪਹਿਲਾਂ ਉਹਨਾਂ ਦਾ ਜਨਰਲ ਸੈਕਟਰੀ ਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਦੇਸ਼ ਨੇ ਜੇ ਉਹ ਸਾਨੂੰ ਉਹਨਾਂ ਦਾ ਜਿਹੜਾ ਮੈਂਬਰਸ਼ਿਪ ਫੀ ਨਹੀਂ ਦਿੰਦੇ, ਤੇਜ਼ੀ ਦੇ ਨਾਲ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਉਹ ਬੈਂਕਰਪਟ ਹੋਣ ਨੂੰ ਜਾ ਰਿਹਾ ਹੈ, ਉਹ ਕੰਮ ਨਹੀਂ ਕਰ ਸਕਦਾ ਆਪਣਾ। ਤਕਰੀਬਨ ਆਲਮੋਸਟ $1.5 ਤੋਂ $2 ਬਿਲੀਅਨ ਜਿਹੜਾ ਆ ਬੈਕਲੌਗ ਹੋਇਆ ਆ, ਯੂਨਾਈਟਿਡ ਨੇਸ਼ਨਸ ਨੂੰ ਨਹੀਂ ਮਿਲ ਰਿਹਾ। ਦੂਜੇ ਪਾਸੇ ਦੁਨੀਆ ਦੀਆਂ ਜਿਹੜੀਆਂ ਕਹਿ ਲਓ ਕਿ ਤਾਕਤਾਂ ਨੇ, ਯੂਨਾਈਟਿਡ ਸਟੇਟਸ ਨੇ ਆਪਣੇ ਕਈ ਖਿੱਤਿਆਂ ਦੇ ਵਿੱਚੋਂ UN ਤੋਂ ਆਪਣੇ ਬੰਦੇ ਪਿੱਛੇ ਕਰ ਲਏ ਆ। ਇਹਨੂੰ ਤੁਸੀਂ ਪ੍ਰੈਸ਼ਰ ਟੈਕਟਿਕ ਸਮਝੋ, ਇਹਨੂੰ ਤੁਸੀਂ ਇਹ ਸਮਝੋ ਕਿ ਜੋ ਬੋਰਡ ਬਣਾ ਰਹੇ ਆ ਉਹ ਇੱਕ UN ਦੀ ਰਿਪਲੇਸਮੈਂਟ ਆ। ਪਰ ਇਹਦਾ ਕਹਿਣ ਦਾ ਮਤਲਬ ਇਹ ਆ ਕਿ ਜਿੱਥੇ ਅਸੀਂ ਆਪਣੀ ਆਸ ਰੱਖੀ ਆ ਉਹ ਆਪ ਇੰਨੇ ਅਨਸਟੇਬਲ ਆ ਕਿ ਉਹਨਾਂ ਨੂੰ ਨਹੀਂ ਪਤਾ ਉਹ ਕੱਲ੍ਹ ਰਹਿਣੇ ਜਾਂ ਨਹੀਂ ਰਹਿਣੇ, ਅਸੀਂ ਉਹਨਾਂ 'ਚ ਆਸ ਰੱਖੀ ਹੈ। ਯੂਨਾਈਟਿਡ ਨੇਸ਼ਨਸ, ਕੋਈ ਵੀ ਇੰਟਰਨੈਸ਼ਨਲ ਏਜੰਸੀ, ਆਟੋਵਾ, ਵਾਸ਼ਿੰਗਟਨ, ਲੰਡਨ, ਜਿਹੜੇ ਦੁਨੀਆ ਦੇ ਵੱਡੇ ਸ਼ਹਿਰ ਜਿੱਥੇ ਵੱਡੀ ਸਿਆਸਤ ਮਿਥੀ ਜਾਂਦੀ ਹੈ, ਉਹਦੇ ਵਿੱਚ ਸਾਨੂੰ ਉਹਨਾਂ ਨੂੰ ਦੇਖਣਾ ਪੈਣਾ ਹੈ ਕਿ ਇਹ ਕੋਈ ਜੰਗ ਦੇ ਮੈਦਾਨ ਨੇ, ਪੂਰੀ ਜੰਗ ਨਹੀਂ ਹੈਗੇ। ਸਾਨੂੰ ਇੰਡੀਆ ਦਾ ਨੈਰੇਟਿਵ ਨੂੰ ਉੱਥੇ ਕਾਊਂਟਰ ਕਰਨਾ ਪੈਣਾ, ਸਾਨੂੰ ਉਹਦੇ ਨਾਲ ਲੜਨਾ ਪੈਣਾ ਉਹ ਮੈਦਾਨਾਂ ਦੇ ਵਿੱਚ। ਪਰ ਇਹ ਕਦੀ ਨਾ ਸਮਝੀਏ ਕਿ ਪੰਜਾਬ ਦੀ ਧਰਤੀ ਤੋਂ ਬਾਹਰ ਅਸਲ ਮੈਦਾਨ ਜਿਹੜਾ ਕਿਤੇ ਬਾਹਰ ਹੋਊਗਾ। ਉਸ ਸਪੇਸ ਦੇ ਵਿੱਚ ਅਸੀਂ ਲੜੂਗੇ, ਇੰਡੀਆ ਨੂੰ ਅਸੀਂ ਥੋੜ੍ਹੀ ਜਿਹੀ ਠੱਲ ਪਾ ਸਕਦੇ ਹਾਂ। ਜੀਓਪੋਲਿਟਿਕਲੀ 2 ਸਾਲਾਂ ਦੇ ਵਿੱਚ, 3 ਸਾਲਾਂ ਦੇ ਵਿੱਚ ਤੁਸੀਂ ਕੈਨੇਡਾ ਦਾ ਹਾਲ ਦੇਖ ਲਿਆ ਆ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੋਂ ਬਾਅਦ ਕਿੱਦਾਂ ਤੇਜ਼ੀ ਦੇ ਨਾਲ ਮੀਡੀਆ ਅਤੇ ਪੋਲੀਟਿਕਸ ਜਿਹੜੀ ਆ ਉਹ ਸਿੱਖਾਂ ਦੇ ਹਿੱਤ ਦੇ ਵਿੱਚ ਆਈ। ਅਤੇ ਪਿਛਲੇ ਤਕਰੀਬਨ 8-9 ਮਹੀਨਿਆਂ ਤੋਂ ਸਾਲ ਕੁ ਕਹਿ ਲਓ, ਇਸ ਨਵੀਂ ਜਿਹੜੀ ਸਰਕਾਰ ਆ ਇਹਨੇ ਸਿੱਖਾਂ ਦੇ ਨਾਲ ਅਸੀਂ ਕੀ ਪੋਜੀਸ਼ਨ ਬਣਾ ਦਿੱਤੀ ਹੈ। ਜੋ ਨੌਜਵਾਨ ਗੁਰਪ੍ਰੀਤ ਸਿੰਘ ਦੇ ਨਾਲ UK ਦੇ ਵਿੱਚ ਹੋਇਆ, ਉਹਦੇ ਉੱਤੇ ਇਕਨੋਮਿਕ ਸੈਂਕਸ਼ਨਸ ਲਾਏ ਗਏ। ਉਹ ਬੰਦਾ ਆਪਣੇ ਘਰ ਦੇ ਵਿੱਚੋਂ 5 ਪੈਸੇ ਨਹੀਂ ਖਰਚ ਸਕਦਾ, ਇੱਕ ਫਾਰਮ ਫਿਲ ਕਰਕੇ ਉਹਨੂੰ ਸਰਕਾਰਾਂ ਨੂੰ ਦੇਣਾ ਪੈਂਦਾ ਆ।
ਤੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੇ ਹੱਕਾਂ ਦੀ ਗੱਲ, ਭਾਵੇਂ ਖਾਲਿਸਤਾਨ ਦੀ ਗੱਲ, ਸ਼ਹੀਦਾਂ ਦੀ ਗੱਲ, ਜਿੰਨੀ ਅਸੀਂ ਇੱਥੋਂ ਕਰਦੇ ਹਾਂ ਕੋਈ ਵੀ ਜਾਣਾ ਉਨੀ ਕੁ ਉਹ ਕਰਦਾ ਸੀ। ਉਹਨਾਂ ਨੇ ਕੋਈ ਵੀ ਸਬੂਤ, ਕੋਈ ਵੀ ਚਾਰਜ, ਕੁਝ ਨਹੀਂ ਵਰਤਿਆ। ਉਹਨਾਂ ਨੇ ਐਂਟੀ ਟੈਰਰ ਲਾਜ਼ ਦੇ ਥੱਲੇ ਉਸ ਬੰਦੇ ਨੂੰ ਘੇਰਾ ਪਾ ਲਿਆ। ਇਹ ਗੱਲ ਤਾਂ ਮੈਨੇ ਰੱਖਦੀ ਆ ਕਰਕੇ ਉਹਨਾਂ ਨੇ ਇੱਕ ਡਰ ਪੈਦਾ ਕਰਨਾ ਸੀ। ਇੰਡੀਅਨ ਸਟੇਟ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ, ਇੰਡੀਅਨ ਸਟੇਟ ਨੇ ਟਾਰਗੇਟ ਕੀਤਾ ਗੁਰਪ੍ਰੀਤ ਸਿੰਘ ਨੂੰ, ਇੰਡੀਅਨ ਸਟੇਟ ਨੇ ਸਭ ਕੁਝ ਉਹਨਾਂ ਨੂੰ ਦੇ ਕੇ ਉਸ ਮੁੰਡੇ ਦੇ ਉੱਤੇ, ਉਸ ਨੌਜਵਾਨ ਦੇ ਉੱਤੇ ਇਹ ਸਖਤੀ ਲਿਆਂਦੀ। ਉਹਨਾਂ ਦਾ ਖਿਆਲ ਇਹ ਸੀ ਕਿ ਆਲੇ ਦੁਆਲੇ ਜਿਹੜੇ ਬੰਦੇ ਆ ਉਹ ਡਰ ਜਾਣੇ ਆ, ਉਹ ਬਹਿ ਜਾਣੇ ਆ। ਪਿਛਲੇ ਹਫ਼ਤੇ ਅਸੀਂ ਉੱਥੋਂ ਇਕੱਠ ਦੇ ਵਿੱਚੋਂ ਆਏ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਸੰਗਤ ਇਕੱਠੀ ਹੋ ਗਈ। ਨੌਜਵਾਨਾਂ ਦੀ ਉੱਥੇ ਹਨੇਰੀ ਆਈ ਹੋਈ ਸੀਗੀ। ਬੱਸਾਂ ਜਿਹੜੀਆਂ ਆ ਉਹ ਉੱਤੋਂ ਨੌਰਥ ਇੰਗਲੈਂਡ ਤੋਂ ਲੈ ਕੇ ਸਾਊਥ ਤੱਕ, ਲੰਡਨ, ਸਾਰੇ ਪਾਸਿਓਂ ਉੱਥੇ ਬੱਸਾਂ ਦੀਆਂ ਬੱਸਾਂ ਆਈਆਂ ਤੇ ਉੱਥੇ ਖੜ੍ਹਨ ਲਈ ਜਗ੍ਹਾ ਨਹੀਂ ਲੱਭ ਰਹੀ ਸੀਗੀ। ਤੇ ਉੱਥੇ ਡਰ ਤੇ ਦੂਰ ਦੀ ਗੱਲ ਆ, ਸਿੱਖਾਂ ਨੇ ਇਸ ਇਸ਼ੂ ਨੂੰ ਪਛਾਣ ਲਿਆ ਹੈ। ਇਹ ਜਿਹੜੀ ਖੇਡ ਆ ਇੰਡੀਅਨ ਸਟੇਟ ਵੀ ਖੇਡਦੀ ਆ, ਬਾਹਰਲੇ ਦੇਸ਼ਾਂ ਵੀ ਖੇਡਦੇ ਆ, ਪਰ ਸਿੱਖ ਨੌਜਵਾਨ ਜਿਹੜੇ ਆ ਇਸ ਹੁਣ ਗੇਮ ਦੇ ਵਿੱਚ, ਇਸ ਖੇਡ ਦੇ ਵਿੱਚ ਉਹਨਾਂ ਨੇ ਭੁਲੇਖਾ ਨਹੀਂ ਖਾਣਾ। ਗੱਲਾਂ ਬਹੁਤ ਨੇ ਜਿਹੜੀਆਂ ਕਿ ਅੱਜ ਦੇ ਸਮੇਂ ਦੇ ਵਿੱਚ ਸ਼ਿਫਟ ਹੋ ਰਹੀਆਂ ਆ, ਉਹ ਸਾਰੀਆਂ ਇੱਥੇ ਨਹੀਂ ਹੋਣੀਆਂ ਸਮੇਂ ਦੇ ਮੁਤਾਬਕ। ਪਰ ਮੈਂ ਗੱਲ ਜਿਹੜੀ ਆ ਆਪਣੀ ਇੱਥੇ ਆਣ ਕੇ ਮੁਕਾਉਣਾ ਚਾਹੁੰਦਾ ਆ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਜਿਹੜੀ ਸੰਘਰਸ਼ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਉਹ ਸਾਨੂੰ ਆਪ ਸਾਡੇ ਮੋਢਿਆਂ 'ਤੇ ਚੱਕਣੇ ਪੈਣੀਆਂ। ਨੌਜਵਾਨੋ, ਤੁਹਾਨੂੰ ਇਹ ਗੱਲ ਜਿਹੜੀ ਆ, ਇਹ ਜਿਹੜੀ ਹੁਣ ਅਸੀਂ ਕਹੀਏ ਕਿ ਕਿਸੇ ਗੁਰਦੁਆਰੇ ਨੇ, ਕਿਸੇ ਇੱਕ ਜਥੇਬੰਦੀ ਨੇ ਕੁਝ ਕਰਨਾ, ਜਥੇਬੰਦੀਆਂ ਬਹੁਤ ਨੇ, ਲੀਡਰਸ਼ਿਪ ਵੀ ਬਹੁਤ ਆ। ਥੋੜ੍ਹੀ ਜੀ ਸਾਡੀ ਜਿਹੜੀ ਆ ਕਨੈਕਟੀਵਿਟੀ ਦੇ ਵਿੱਚ, ਕਮਿਊਨੀਕੇਸ਼ਨ ਦੇ ਵਿੱਚ ਫਰਕ ਪੈ ਜਾਂਦਾ ਆ। ਪਰ ਅਲਟੀਮੇਟਲੀ ਜਿਹੜਾ ਵੀ ਇਸ ਸੰਘਰਸ਼ ਦੇ ਰਾਹ 'ਤੇ ਤੁਰਿਆ ਆ, ਭਾਵੇਂ ਉਹ ਕੋਈ ਵੀ ਹੋਵੇ, ਉਹਦਾ ਸਹਿਯੋਗ ਦੇਣਾ ਉਹ ਸਿੱਖਾਂ ਦਾ ਫਰਜ਼ ਬਣਦਾ ਆ। ਜਦੋਂ ਅਸੀਂ ਆਪਣੀ ਨਜ਼ਰੀਏ ਦੇ ਤੌਰ 'ਤੇ ਅਸੀਂ ਸਾਰੀ ਦੁਨੀਆ ਨੂੰ ਪਰਖਣਾ ਆ, ਸੈਨਾਪਤੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਵੀ ਸਨ, ਉਹਨਾਂ ਨੇ ਕੁਝ ਅਹਿਮ ਗੱਲਾਂ ਕੀਤੀਆਂ। ਉਹਨਾਂ ਨੇ ਇੱਕ ਗੱਲ ਸੀ ਕਿ ਏਕ ਔਰ ਭਇਓ ਖਾਲਸਾ ਏਕ ਔਰ ਸੰਸਾਰ, ਕਿ ਸਿੱਖਾਂ ਦਾ ਨਜ਼ਰੀਆ ਦੁਨੀਆ ਦੇਖਣ ਦਾ ਖਾਲਸੇ ਦਾ ਵੱਖਰਾ ਆ, ਬਾਕੀ ਦੁਨੀਆ ਦਾ ਵੱਖਰਾ ਆ। ਜਿਹਦੇ ਵਿੱਚ ਦੁੱਖ ਦਿਸਦਾ ਆ ਦੁਨੀਆ ਨੂੰ, ਸਿੱਖ ਨੂੰ ਉੱਥੇ ਸੁੱਖ ਦਿਸਦਾ ਆ। ਜਿੱਥੇ ਦੁਨੀਆ ਨੂੰ ਨੁਕਸਾਨ ਦਿਸਦਾ ਆ, ਸਿੱਖਾਂ ਨੂੰ ਉੱਥੇ ਬਖਸ਼ਿਸ਼ ਦਿਸਦੀ ਆ। ਭਾਈ ਜਸਵੰਤ ਸਿੰਘ ਖਾਲੜੇ ਨੇ ਇਹੀ ਗੱਲ ਆਖੀ ਸੀ ਕਿ ਗੁਰਤਾ ਗੱਦੀ ਤੋਂ ਬਾਅਦ ਸਭ ਤੋਂ ਵੱਡੀ ਦਾਤ ਤੇ ਬਖਸ਼ਿਸ਼ ਗੁਰੂ ਜੀ ਆਪਣੇ ਸਿੱਖ ਨੂੰ ਦੇ ਸਕਦਾ ਆ, ਉਹ ਸ਼ਹੀਦੀ ਹੋਊਗੀ। ਹੁਣ ਇਹਦੇ ਵਿੱਚੋਂ ਹੀ ਜਦੋਂ ਅਸੀਂ ਆਪਣਾ ਨਜ਼ਰੀਆ ਹੋ ਰਿਹਾ, ਦੁਨੀਆ ਦਾ ਕੋਈ ਹੋਰ ਹੋਊਗਾ। ਤੇ ਇਹ ਨਜ਼ਰੀਆ ਜਿਹੜਾ ਆ, ਜੇ ਇਹਨੂੰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਦੇਖਣਾ ਆ, ਇਹਨੂੰ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸਫ਼ਰ ਆ, ਆਨੰਦਪੁਰ ਦੇ ਕਿਲੇ ਤੋਂ ਲੈ ਕੇ ਤਲਵੰਡੀ ਸਾਬੋ ਤੱਕ, ਸਿੱਖ ਨੂੰ ਸਭ ਕੁਝ ਉਸ ਸਫ਼ਰ ਦੇ ਵਿੱਚੋਂ ਮਿਲ ਜਾਣਾ। ਜਦੋਂ ਉਹ ਘੇਰੇ ਦੇ ਵਿੱਚ ਸਨ, ਅਨੰਦਪੁਰ ਸਾਹਿਬ ਦੇ ਵਿੱਚ 2000 ਸਿੱਖ ਸਨ। ਜਦੋਂ ਘੇਰਾ ਛੱਡਿਆ ਤਕਰੀਬਨ 400 ਰਹਿ ਗਏ। ਸਰਸਾ ਤੱਕ ਪਹੁੰਚੇ, ਤਕਰੀਬਨ 200 ਰਹਿ ਗਏ। ਸਰਸਾ ਪਾਰ ਕੀਤੀ, ਤਕਰੀਬਨ 45 ਕੁ ਰਹਿ ਗਏ। ਚਮਕੌਰ ਦੀ ਗੜੀ ਦੇ ਵਿੱਚ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ, 5 ਪਿਆਰਿਆਂ ਦੇ ਵਿੱਚੋਂ ਸਿੰਘ ਸ਼ਹੀਦ ਹੋਏ। ਤਕਰੀਬਨ 2-3 ਸਿੰਘਾਂ ਦੇ ਨਾਲ ਉਹ ਤੁਰੇ, ਮਾਛੀਵਾੜੇ ਦੇ ਵਿੱਚ ਇਕੱਲੇ ਰਹੇ। ਤਲਵੰਡੀ ਸਾਬੋ ਪਹੁੰਚੇ, ਵਿਵਾਦ ਵਿੱਚ ਸਦਾ ਲਈ ਉਹ ਪੰਜਾਬ ਛੱਡ ਦਿੰਦੇ ਆ। ਇਸ ਸਫ਼ਰ ਦੇ ਵਿੱਚ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ, ਸੈਨਾਪਤੀ ਲਿਖਦਾ ਆ ਕਿ ਉਦੋਂ ਗੁਰੂ ਪਾਤਸ਼ਾਹ ਨੇ, ਉਹਨੇ ਗੁਰਸੋਭਾ 'ਚ ਲਿਖਿਆ, ਉਦੋਂ ਗੁਰੂ ਪਾਤਸ਼ਾਹ ਨੇ ਇਹ ਗੱਲ ਆਖੀ, ਅੱਜ ਖਾਸ ਪਏ ਖਾਲਸੇ ਸਤਿਗੁਰ ਕੇ ਦਰਬਾਰ, ਕਿ ਅੱਜ ਇਸ ਸ਼ਹੀਦੀ ਤੋਂ ਬਾਅਦ ਇਹ ਖਾਲਸਿਆਂ ਨੂੰ, ਇਹ ਸਾਹਿਬਜ਼ਾਦਿਆਂ ਨੂੰ ਸਤਿਗੁਰ ਦੇ ਦਰਬਾਰ ਦੇ ਵਿੱਚ ਜਗ੍ਹਾ ਮਿਲੀ ਹੈ। ਇਹ ਨਜ਼ਰੀਆ ਆ ਸਾਡਾ, ਇਹ ਗੁਰੂ ਨੇ ਸਿਖਾਇਆ। ਕੋਈ ਸਾਡੇ ਵਰਗੇ ਬੁਲਾਰੇ ਨਹੀਂ ਬੋਲ ਰਹੇ ਸਟੇਜ ਤੋਂ, ਇਹ ਗੁਰੂ ਨੇ ਸਿਖਾਇਆ ਸਾਨੂੰ। ਛੋਟੇ ਸਾਹਿਬਜ਼ਾਦੇ, ਕਥਾ ਗੁਰੂ ਕੀ ਸੁਥਾਨ ਉਸ ਸਮੇਂ ਦੇ ਵਿੱਚ ਲਿਖੀ ਗਈ। ਤੇ ਉਹਦੇ ਵਿੱਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਅੱਗੇ ਪੇਸ਼ ਕਰਨ ਲਈ ਸਮਾਂ ਆ ਗਿਆ, ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਆਪੋ ਵਿੱਚ ਗੱਲ ਕਰ ਰਹੇ ਆ, ਤੇ ਕਥਾ ਗੁਰੂ ਕੇ ਸਥਾਨ ਦੇ ਵਿੱਚ ਲਿਖਿਆ ਹੈ ਕਿ ਜ਼ੋਰਾਵਰ ਸਿੰਘ ਐਸੇ ਪੰਨੇ ਕਿਉਂ ਪਾਈ ਅਬ ਕਿਉਂ ਕਰ ਬੰਨੇ, ਤੇ ਫਤਿਹ ਸਿੰਘ ਤਬ ਕਹਿਓ ਬਖਿਆਨ 10 ਪਾਤਸ਼ਾਹੀ ਹੋਵੇ ਹਾਨ। ਬਾਬਾ ਜ਼ੋਰਾਵਰ ਸਿੰਘ ਪੁੱਛ ਰਹੇ ਨੇ ਕਿ ਹੁਣ ਸੱਦਾ ਆ ਗਿਆ ਆ, ਹੁਣ ਭਾਈ ਦੱਸ, ਹੁਣ ਅੰਦਰ ਜਾ ਕੇ ਪੇਸ਼ ਹੋਣਾ ਆ, ਕੀ ਕਰਨਾ ਆ। ਤੇ ਫਤਿਹ ਸਿੰਘ ਅੱਗੇੋਂ ਬਾਬਾ ਫਤਿਹ ਸਿੰਘ ਕਹਿ ਰਹੇ ਆ ਕਿ 10 ਪਾਤਸ਼ਾਹੀ ਹੋਵੇ ਹਾਨ। ਅਸੀਂ ਉਹ ਕਰਨਾ ਆ ਕਿ 10 ਪਾਤਸ਼ਾਹੀਆਂ ਦੀ ਨਜ਼ਰ ਸਾਡੇ ਉੱਤੇ ਹੋਵੇ, ਉੱਦਾਂ ਹੀ ਬੋਲਣਾ, ਉੱਦਾਂ ਹੀ ਅਸੀਂ ਕਦਮ ਚੁੱਕਣਾ ਆ, ਉੱਦਾਂ ਹੀ ਜਵਾਬ ਦੇਣਾ ਆ। ਇੱਦਾਂ ਤਿਆਰ ਕੀਤੀ ਗਈ ਸੀ ਛੋਟੇ ਸਾਹਿਬਜ਼ਾਦੇ।
ਇਹ ਰੱਬੀ ਰੂਹਾਂ, ਪਰ ਅਸੀਂ ਵੀ ਗੁਰੂ ਦੇ ਪੁੱਤਰ ਹਾਂ, ਕੋਈ ਘੱਟ ਨਹੀਂ ਹੈਗੇ। ਜਦੋਂ ਗੱਲ ਆਉਂਦੀ ਹੈ ਕਿ ਕੁਰਬਾਨੀਆਂ ਦੀ ਤੇ ਉਹਨਾਂ ਦੇ ਪਾਏ ਪੂਰਨੇ ਤੇ ਚੱਲਣ ਦੀਆਂ, ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ, ਪਰ ਅਸੀਂ ਗੁਰੂ ਦੇ ਪੁੱਤਰ ਤਾਂ ਹਾਂ, ਪੁਚੰਗੀ ਪੁਚੰਗਣ ਤਾਂ ਹਾਂ। ਇਸ ਸਭ ਕਾਸੇ ਦੇ ਵਿੱਚ ਜਦੋਂ ਅਸੀਂ ਸਰਬੱਤ ਖਾਲਸੇ ਦੇ ਵਿੱਚੋਂ ਕੁਝ ਲੈਣਾ ਆ, ਕੁਝ ਸਿੱਖ ਕੇ ਜਾਣਾ ਆ, ਸਿੱਖਣ ਲਈ ਬਹੁਤ ਕੁਛ ਆ। ਮੈਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਜੋ ਅਪ੍ਰੈਲ 1986 ਦੇ ਵਿੱਚ ਖਾਲਿਸਤਾਨ ਦੇ ਐਲਾਨਨਾਮੇ ਦੇ ਉੱਤੇ ਜੋ ਗੱਲ ਆਖੀ, ਹੋ ਸਕਦਾ ਉਹੀ ਸਭ ਤੋਂ ਵੱਡੀ ਗੱਲ ਹੋਵੇ। ਇਹ ਗੱਲ ਨੂੰ ਸੈਪਰੇਟ ਕਰਨਾ ਕਿ ਸਾਡੇ ਵਿੱਚ ਤੇ ਉਹਨਾਂ ਦੇ ਵਿੱਚ ਕੀ ਫਰਕ ਆ, ਤੇ ਉਹ ਫਰਕ ਪਛਾਣੂਗੇ ਤੇ ਜਿਹੜੀ ਸੁਤੰਤਰਤਾ ਆ, ਜਿੱਦਾਂ ਭਾਈ ਬਲਬੀਰ ਸਿੰਘ ਭਰਪੂਰ ਨੇ ਗੱਲ ਕਹੀ ਸੀ, ਸਾਡੇ ਦਰਵਾਜ਼ੇ ਦੀ ਤਹਿਸੀਲ ਤੱਕ ਆਪ ਆਊਗੀ ਖਾਲਿਸਤਾਨ ਦੇ ਰੂਪ ਦੇ ਵਿੱਚ। ਬਾਬਾ ਮਾਨੋਚਾਲ ਨੇ ਕਿਹਾ ਕਿ ਇਹ ਰਾਹ ਖਾਲਸੇ ਦਾ ਹੁਣ ਇਹ ਬਣ ਗਿਆ ਆ, ਜਾਂ ਤਾਂ ਹੁਣ ਤਖਤ ਆ ਜਾਂ ਤਖਤ ਆ, ਜਾਂ ਤਾਂ ਸਿੱਖ ਰਾਜ ਕਰੂਗਾ ਜਾਂ ਸੰਘਰਸ਼ ਕਰੂਗਾ, ਤਖਤਾਂ ਤੇ ਸ਼ਹੀਦੀਆਂ ਹੋਣਗੀਆਂ। ਤੇ ਵਾਕਈ ਉਹੀ ਸਭ ਕੁਝ ਹੋਇਆ। ਅੱਜ ਉਹ ਐਲਾਨ ਜਿਹੜਾ ਆ, ਅੱਜ ਵੀ ਉਹੀ ਐਲਾਨ ਆ। ਲੱਖਾਂ ਦੇ ਰੂਪ ਦੇ ਵਿੱਚ ਸਰੀਰ ਸਿੱਖਾਂ ਦੇ ਹੋਣ, ਉਹ ਕਰੋੜ ਪ੍ਰਤੀ ਰੂਪ ਹੋਣਗੇ। ਇੱਕ ਸਿੱਖ ਰਹਿ ਜਾਵੇ, 1.25 ਲੱਖ ਹੋਵੇ ਤਾਂ ਵੀ ਠੀਕ ਆ। ਸਾਡਾ ਸੰਘਰਸ਼ ਜਿਹੜਾ ਉਹ ਸਦੀਵੀ ਆ, ਭਾਈ ਸੁੱਖੇ ਜਿੰਦੇ ਦੇ ਕਹਿਣ ਦੇ ਮੁਤਾਬਕ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲਾਂ ਤੇ ਮੈਂ ਇੱਥੇ ਆਪਣੀ ਗੱਲ ਖਤਮ ਕਰਦਾ ਹਾਂ ਕਿ ਕਹਿਓ ਪ੍ਰਭੂ ਸੋ ਪਾਖੋ, ਕਿਸੂ ਨਾ ਕਾਨ ਰਾਖੋ, ਕਿ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਦੇ ਅੱਗੇ ਸਿੱਖ ਦਾ ਸੀਸ ਝੁਕਦਾ। ਕੋਈ ਵੀ ਦੁਨਿਆਵੀ ਤਾਕਤ ਹੋਵੇ, ਕੋਈ ਵੀ ਮਿਲਟਰੀ ਫੌਜ ਜਿੰਨੀ ਮਰਜ਼ੀ ਆ ਜਾਵੇ, ਸਿੱਖ ਦਾ ਸੀਸ ਉੱਥੇ ਨਹੀਂ ਝੁਕ ਸਕਦਾ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਇਤਿਹਾਸਕ ਮੌਕੇ ਦੇ ਜਿਹੜੇ ਵਰ੍ਹੇਗੰਢ ਦੇ ਉੱਤੇ ਤੁਸੀਂ ਇੱਥੇ ਪਹੁੰਚੇ ਆ, ਤੁਸੀਂ ਇੱਥੇ ਆਣ ਕੇ ਉਹ ਸ਼ਹੀਦਾਂ ਨੂੰ ਯਾਦ ਕੀਤਾ, ਤੁਸੀਂ ਇੱਥੇ ਆਣ ਕੇ ਗੁਰਸੰਗਤ ਕੀਤੀ। ਇਹਦੇ ਲਈ ਆਪ ਜੀ ਦੇ ਅੱਗੇ ਆਉਣ ਪੇਸ਼ ਹੋਣ ਦਾ ਇੱਕ ਮੌਕਾ ਮਿਲਿਆ, ਉਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।